हाँ जी, सब तो पहला तो जी अस्सलामुअलैकुम, सत श्री अकाल। की हाल चाल है जी दोस्तों, वीरां, सजना, मित्रां दा। उम्मीद करदा कि तुसीं वधिया होवोगे जी। हाजिर हाँ जी तुहाडी खिदमत दे विच एक नवीं वीडियो, एक नवें व्लॉग दे नाल। वेला तां दुपहर दा हो गया है, तकरीबन 10:30-11 बजे दा वेला हो गया। ते जी आयां नूं जी, सत बिस्मिल्ला। राणा असलम खान वकार साहब भी मौजूद हैं जी। ਅਸੀਂ ਅੱਜ ਹੁਣ ਅਸਲ 'ਚ ਉੱਥੇ ਘਰੇ ਸੀਗਾ, ਘਰੇ ਕੰਮ ਵੀ ਸੀ ਤੇ ਫਿਰ ਉਹ ਫੋਨ ਆ ਗਿਆ ਬਸ਼ੀਰ ਦਾ। ਕਹਿੰਦਾ ਜਿਹੜਾ ਆਪਣੀ ਬੱਚੀ, ਕੱਲ ਵੀ ਮੈਂ ਇਹਨੂੰ ਦੇਖ ਕੇ ਗਿਆ ਸੀ, ਬੱਚੀ ਜਿਹੜੀ ਆ ਆਪਣੀ ਲਾਡੋ, ਇਹ ਬਿਮਾਰ ਹੋਈ ਆ ਜੀ। ਇਹਨੂੰ ਕੀ ਕਹਿੰਦੇ ਆ, ਕਬਜ਼ ਹੋ ਗਈ ਹੈ ਰਾਣਾ ਸਾਹਿਬ। ਕਬਜ਼ ਦੀ ਸ਼ਿਕਾਇਤ ਹੈ, ਕਬਜ਼ ਦੀ ਸ਼ਿਕਾਇਤ ਹੋ ਗਈ। ਕਬਜ਼ ਦੀ ਸ਼ਿਕਾਇਤ ਹੋ ਗਈ। ਇਹਨੂੰ ਕੱਲ ਦਿੱਤਾ ਸੀਗਾ ਮੈਂ ਸ਼ਾਮੀ ਨਾ, ਰਾਣਾ ਸਾਹਿਬ ਇਹਨੂੰ ਮੈਂ ਕੱਲ ਦੇ ਸੀਗੇ ਦਹੀਂ ਦੇ ਵਿੱਚ ਨਾ ਸਰੋਂ ਦਾ ਤੇਲ ਸ਼ਾਮੀ। ਤੇ ਫਿਰ ਉਹ ਕੋਈ ਨਾ, ਫਿਰ ਅੱਜ ਲਿਆਂਦਾ ਜੀ ਕਸਟਰੈਲ, ਇੱਕ ਬੰਦੇ ਨੇ ਦੱਸਿਆ ਸੀ। ਤੇ ਉਹ ਫਿਰ ਉਹਨੂੰ ਦੇ ਆਇਆ ਹੁਣ ਦੁੱਧ ਚ ਪਾ ਕੇ। ਤੇ ਇੱਕ ਨੇ ਤਾਂ ਡਵਰਮਿੰਗ ਵਾਲੀ ਦਵਾਈ ਦੱਸਤੀ ਸੀਗੀ। ਕਿਹੜੀ ਰਾਣਾ ਸਾਹਿਬ, ਕਿਹੜੀ ਦਵਾਈ ਦੱਸਤੀ? ਨੈਲਜ਼ੋਨ। ਉਹਨੇ ਨੈਲਜ਼ੋਨ ਦੱਸਤੀ। ਫਿਰ ਉਹ ਜਿੱਥੋਂ ਅਸੀਂ ਲੈਣ ਗਏ ਆ, ਉਹ ਡਾਕਟਰ ਕਹਿੰਦਾ ਨਾ ਯਾਰ ਹਲੇ ਲਾਡੋ ਤਾਂ ਛੋਟੀ ਜੀ ਹੈ। ਬਸ ਉਹਨੂੰ ਇਹ ਨਹੀਂ ਨਾ ਪਤਾ ਵੀ ਜਾਨਵਰ ਵੱਡਾ ਜਾਂ ਛੋਟਾ ਜਿਹੜਾ ਵਾ ਨਾ। ਉਹ ਕਹਿੰਦੇ ਨਹੀਂ ਸਾਡੇ ਹਰ ਬੰਦਾ ਤਾਂ ਹਕੀਮ ਆ ਨਾ। ਇੱਥੇ ਹਰ ਬੰਦਾ ਹਕੀਮ ਆ। ਬਾਬਾ ਨਹਾਣ ਆਇਆ ਜੀ, ਬਿਜਲੀ ਤਾਂ ਬੰਦ ਆ। ਰਾਣਾ ਸਾਹਿਬ ਮੈਂ ਇਹਦੇ ਤੇ ਸਟੈਂਡ ਤੇ ਲਾ ਦੇਵਾਂ ਮੋਬਾਈਲ, ਹਨਾ? ਹਾਂ ਲਾ ਲਓ ਸਟੈਂਡ। ਅਸੀਂ ਤਾਂ ਮੌਜ 'ਚ ਬੈਠੇ ਆ। ਤੁਸੀਂ ਮੌਜ 'ਚ ਬੈਠੇ ਆ। ਆਏ ਆ ਦੇਖੋ ਤੁਸੀਂ ਨਾ ਜੀ, ਠੰਡੀ ਹਵਾ। ਅੱਛਾ, ਨੈਟ ਤੇ ਨਾ ਮੀਂਹ ਦੱਸਿਆ ਹੋਇਆ ਸ਼ਾਮ ਨੂੰ। ਹੈ ਸ਼ਾਮ ਨੂੰ ਰਾਤ ਨੂੰ ਕਿ ਸ਼ਾਮ ਨੂੰ? ਆਹੋ ਜੀ, ਉਹ ਤਾਂ ਮੀਂਹ ਤਾਂ ਉੱਥੇ ਦੱਸਿਆ ਹੀ ਹੋਇਆ ਜੀ, ਪਰ ਉਹ ਗੱਲ ਤਾਂ ਕੋਈ ਨਹੀਂ ਉਹ ਮੀਂਹ ਵਾਲੀ ਹੈ ਰਾਣਾ ਸਾਹਿਬ। ਨਹੀਂ ਮੀਂਹ ਤਾਂ ਕੀ ਹੈ, 10-15 ਮਿੰਟ 'ਚ ਵੀ ਮੀਂਹ ਬਣ ਜਾਂਦਾ ਵਾ। ਨਹੀਂ, ਅੱਜ ਰਾਣਾ ਸਾਹਿਬ ਦੱਸਿਆ ਹੈ ਰਾਤ ਨੂੰ 92% ਨਾ, 92% ਕਹਿੰਦੇ ਆ। ਆ ਜੀ ਮੇਰਾ ਅੱਬੂ ਲੈ ਕੇ ਆਂਦੇ ਹੁੰਦੇ ਵੱਲ ਸਾਹਿਬ ਨਾਲ ਹੀ ਪਾਣੀ ਨਾ। ਨਹੀਂ ਅੱਛਾ ਕਰਦੇ ਆ ਨਾ। ਦੇਖੋ ਇਹ ਉਹ ਦੂਜਾ ਪਾਣੀ ਪੀਂਦੇ ਨਹੀਂ ਨਾ ਹੈ, ਤੇ ਫਿਰ ਇਹ ਨਾਲ ਲੈ ਕੇ ਆਂਦੇ ਆ। ਨਾਲੇ ਦੱਸਿਆ ਕਿ ਵਾ ਜਿਹੜਾ ਗਰਮੀਆਂ 'ਚ ਕੱਪੜਾ ਤੇ ਪਾਣੀ ਜਿਹੜਾ ਨਾ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਨਾਲ ਹੀ ਰੱਖੋ। ਕਿਉਂਕਿ ਕਿਸੇ ਜਗ੍ਹਾ ਤੇ ਨਾ ਜਿਹੜਾ ਵਾ ਫਿਰ ਨਹੀਂ ਵੀ ਅਵੇਲੇਬਲ ਹੁੰਦਾ ਹੈ। ਮੈਂ ਤਾਂ ਜਦੋਂ ਪੇਪਰ ਥੱਲੇ ਬਹਿੰਦੇ ਆ ਨਾ, ਮੈਨੂੰ ਤਾਂ ਆਪਣਾ ਬਚਪਨ ਯਾਦ ਆ ਜਾਂਦਾ, ਸਕੂਲ ਦੌਰ ਦਾ। ਅੱਛਾ। ਵੀ ਉਹ ਗਰਮੀਆਂ ਦੀ ਛੁੱਟੀਆਂ ਹੁੰਦੀਆਂ ਸੀ ਨਾ ਜਦੋਂ, ਉਦੋਂ ਬੜਾ ਕੇ ਉਡੀਕਦਾ ਰਹਿੰਦਾ ਬੰਦਾ ਬੜੇ ਅਰਸੇ ਤੱਕ। ਬਲਕਿ ਜਦੋਂ ਮੁੱਕਦੀਆਂ ਉਸ ਤੋਂ ਬਾਅਦ ਹੀ ਉਡੀਕ ਲੱਗ ਜਾਂਦੀ ਵੀ ਹੁਣ ਕਦੋਂ ਆਉਣਗੀਆਂ। ਨਾ 3 ਮਹੀਨੇ ਵਾਲੀ ਛੁੱਟੀਆਂ, 3 ਮਹੀਨੇ ਛੁੱਟੀਆਂ ਉਹਨਾਂ ਦਾ ਫਿਰ ਬੜਾ ਹੁੰਦਾ ਸੀ। ਇੱਕ ਇਹ ਆ ਕਿ ਮਾਮਿਆਂ ਕੇ ਜਾਣਾ ਵਾ, ਤੇ ਦੂਸਰਾ ਇਹ ਹੁੰਦਾ ਕਿ 15 ਕੁ ਦਿਨਾਂ 'ਚ ਕੰਮ ਨਾ ਨਿਬੇੜ ਕੇ ਕੋਸ਼ਿਸ਼ ਹੁੰਦੀ ਸੀ ਕਿ ਬਾਅਦ 'ਚ ਫਿਰ ਆਪਣਾ ਨਾ ਖੇਲਦੇ ਰਵਾਂਗੇ। ਟਿਊਸ਼ਨ ਟੈਸ਼ਨ ਵਾਲਾ ਤਾਂ ਉਸ ਦੌਰ 'ਚ ਰੌਲਾ ਕੋਈ ਨਹੀਂ ਹੁੰਦਾ ਸੀ। ਤੇ ਉਹ ਫਿਰ ਇਹ ਹੁੰਦਾ ਸੀ ਕਿ ਪਹਿਲੇ 10 ਕੁ ਦਿਨ ਤਾਂ ਬੜੀ ਸਪੀਡ ਨਾਲ ਕੰਮ ਚੱਲਦਾ ਸੀ, ਉਸ ਤੋਂ ਬਾਅਦ ਫਿਰ ਕੰਮ ਜਿਹੜਾ ਨਾ ਰੁਕ ਜਾਂਦਾ ਸੀ। ਫਿਰ 2 ਕੁ ਮਹੀਨੇ ਬਿਲਕੁਲ ਹੀ ਨਾ ਵਿਹਲੇ ਰਹੇ। ਫਿਰ ਆਖਰੀ ਜਦੋਂ 10 ਕੁ ਦਿਨ ਰਹਿ ਜਾਂਦੇ ਸੀ ਨਾ, ਫਿਰ ਆਉਂਦਾ ਸੀ ਵੀ ਕੰਮ ਲਿਖਣੇ ਵਾਲਾ ਨਾ ਪਿਆ। ਕਈ ਵਾਰੀ ਉਹ ਪਿਛਲਾ ਲਿਖਿਆ ਹੋਇਆ ਗੁੰਮ ਹੋ ਜਾਂਦਾ ਸੀ, ਕੋਈ ਬਾਰਿਸ਼ਾਂ 'ਚ ਧੁੱਲ ਗਿਆ ਤੇ ਉਹ ਫਿਰ ਕੋਈ ਲੱਭਣਾ ਉਹਨੂੰ ਕੰਮ ਨੂੰ। ਤੇ ਫਿਰ ਉਹ ਕੰਮ, ਤੇ ਫਿਰ ਉਹ ਬਿਜਲੀ ਬੁਜਲੀ ਤਾਂ ਹੁੰਦੀ ਨਹੀਂ ਸੀ। ਫਿਰ ਇਹੀ ਹੁੰਦਾ ਸੀ ਕਿ ਨਾ ਵੀ ਕੋਈ ਦਰਖਤ ਦੇ ਥੱਲੇ ਜਿਹੜਾ ਵਾ ਨਾ ਬੈਠਿਆ ਜਾਏ, ਤੇ ਉੱਥੇ ਬਹਿ ਕੇ ਆਪਣਾ ਨਾ ਕੰਮ ਲਿਖਿਆ ਜਾਏ। ਉਹ ਮੈਂ ਨਾ ਆਪਣੇ ਪਿੰਡ ਇੱਥੇ ਸੀਗੀਆਂ ਨਿੰਬਾਂ ਬੜੀਆਂ ਸੀ। ਨਿੰਬਾਂ ਬਹੁਤ। ਰਾਣਾ ਸਾਹਿਬ ਕੰਮ 2-4 ਬੇਲੀਆਂ ਨੇ ਨਾ, ਅਸੀਂ ਪ੍ਰੋਗਰਾਮ ਬਣਾਉਣਾ ਵੀ ਯਾਰ ਨਾ ਕੰਮ ਲਿਖਣਾ। ਰਲ ਗਏ ਉਹ ਜੀ ਬਹਿ ਕੇ ਰਲ ਕੇ ਲਿਖਣਾ ਹੈ। ਇਹ ਰਲ ਕੇ ਫਿਰ ਕੰਮ ਰਾਣਾ ਸਾਹਿਬ ਕਿੱਥੇ ਲਿਖਿਆ ਜਾਂਦਾ, ਉੱਥੇ ਬਹਿ ਜਾਣਾ ਫਿਰ ਥੋੜੀ ਜਿਹੀ ਦੇਰ ਕੋਈ ਲਿਖਣਾ, ਫਿਰ ਖੇਡਣ ਦੇ ਲੱਗ ਗਏ। ਪੀਲ ਪਲੰਗੜਾ ਕਿਹਨੂੰ ਯਾਦ ਆ, ਇਹ ਦੱਸਿਓ ਯਾਰ। ਐਂ ਕਰਕੇ ਜਿਹੜੀ ਸੋਟੀ ਐਂ ਕਰਕੇ ਲੱਤ ਥੱਲੋਂ ਸਿੱਟਣੀ ਤੇ ਉਹ ਚੁੱਕਣੀ, ਉਹ ਉੱਤੇ ਚੜ ਜਾਣਾ। ਇਹ ਛਾਂ ਚ ਅਕਸਰ ਇਹੀ ਆ, ਛਿੱਤਰ ਕੜੰਬਾ ਜਿਹੜਾ ਵਾ ਨਾ, ਵਕੀਲਾ ਬਾਂਦਰੀ ਵਾਲਾ ਜਿਹੜਾ ਬਾਂਦਰ ਕਿੱਲੀ, ਤੇ ਇਹੋ ਜਿਹੀਆਂ ਖੇਡਾਂ ਰਾਣਾ ਖੇਡਣੀਆਂ। ਰਾਣਾ ਤਖਤੀਆਂ ਵਾਲਾ ਦੌਰ ਮੁੱਕ ਗਿਆ। ਤਖਤੀ ਦੇ ਉੱਤੇ ਜਨਾਬ ਜੀ ਉਹ ਗਾਚੀ ਲਾਣੀ, ਫਿਰ ਜਨਾਬ ਉਹਨੂੰ ਜਨਾਬ ਜੀ ਚੋਇਆ ਮੈਂ ਤੇਰੀ ਖੁੱਡ ਕੱਢਦਾ, ਤੂੰ ਮੇਰੀ ਬੱਟੀ ਟਿਕਾ। ਅੱਛਾ, ਮੇਰਾ ਨਾ ਇੱਕ ਦਿਲ ਕਰਦਾ ਵੀ ਆਪਾਂ ਨਾ
ਇੱਕ ਵੀਡੀਓ ਇਦਾਂ ਦੀ ਬਣਾਈਏ। ਜਦੋਂ ਇਹ ਹੈ ਨਹੀਂ ਹਾਂ YouTube ਦੇ ਉੱਤੇ ਉਸ ਸਕੂਲ ਕਿਉਂਕਿ ਜਦੋਂ ਕਿਹੜਾ ਰਾਣਾ ਸਾਹਿਬ ਕੈਮਰੇ ਹੁੰਦੇ ਸੀ, ਹਾਂ ਬਿਲਕੁਲ ਮੈਂ ਕਹਿੰਦਾ ਕਿ ਉਹ ਤਖਤੀਆਂ ਲਈਆਂ ਜਾਣ ਰਾਣਾ ਸਾਹਿਬ, ਹਾਂ ਉਹ ਤਖਤੀਆਂ ਉਹ ਗਾਚੀ ਲਈ ਜਾਵੇ। ਹਾਂ, ਗਾਚੀ ਬਿਲਕੁਲ। 2-3 ਕਿਸਮ ਦੀ ਅੱਛਾ ਹੁੰਦੀ ਫਿਰ ਸੀ। ਬੜੀ ਮੁਲਾਇਮ ਕਿਸਮ ਦੀ ਇੱਕ ਹੁੰਦੀ ਸੀ ਗਾਚੀ ਜਿਹੜੀ ਹੈ ਨਾ, ਬੜਾ ਅੱਛਾ ਜਿਹੜਾ ਵਾ ਨਾ ਉਹਦਾ ਨਹੀਂ ਉਹ ਮੁਲਾਇਮ ਕਰਦੀ ਸੀ ਸਲੇਟੀ ਉਹਨੂੰ, ਹਾਂ ਵੀ ਉਹ ਬਾਅਦ ਵਿੱਚ ਜਦੋਂ ਨਹੀਂ, ਸਫੇਦਾ ਸਿਰਟੀ ਮਾਰਨਾ ਨਾ ਗਾਚੀ ਵੀ ਦੋ ਤਰ੍ਹਾਂ ਦੀ ਜਿਹੜੀ ਹੈ ਨਾ, ਹਾਂ। ਇੱਕ ਦਾਣੇਦਾਰ ਜੀ ਹੁੰਦੀ ਸੀ, ਇੱਕ ਬੜੀ ਮੁਲਾਇਮ ਜੀ ਗਾਚੀ ਜਿਹੜੀ ਹੈ ਨਾ। ਗਾਚੀਆਂ ਦਾ ਵੀ ਇੰਜ ਸੀ, ਪਹਿਲਾਂ ਤਾਂ ਉਹ ਡਲੇ ਜਿਹੇ ਮਿਲਦੇ ਸੀ, ਆਹ ਫਿਰ ਇੱਕ ਆਣ ਲੱਗੀ ਗੋਲ ਜੀ ਗਾਚੀ, ਹਾਂ। ਉਹ ਬਣੀ ਬਣਾਈ ਅੱਜ ਇਸ ਤਰ੍ਹਾਂ ਸਾਬਣ ਦੀ ਟਿੱਕੀ ਸਾਬਣ ਦੀ ਹੁੰਦੀ ਸੀ। ਟਿੱਕੀ ਤਰ੍ਹਾਂ ਦੀ ਹੈ, ਉਹ ਮਾਰਨੀ, ਫਿਰ ਉੱਤੇ ਸਲੇਟੀ ਮਾਰ ਕੇ ਜਨਾਬ ਹਾਂ। ਉਹਨੂੰ ਮੁਲਾਇਮ ਕਰਨਾ, ਹਾਂ ਫਿਰ ਉੱਤੇ ਲਿਖਣਾ ਨਾ। ਮੇਰਾ ਖੁਸ਼ਕਾ ਤਾਂ ਬੜਾ ਸੀ ਤਖਤੀ ਤੇ। ਨਹੀਂ ਮੇਰਾ ਤੇਰਾ ਕੋਈ ਨਹੀਂ। ਨਹੀਂ ਮੈਂ ਤਾਂ ਦੱਸਿਆ ਕਿ ਮੈਂ ਤਾਂ 30 ਤਰੀਕ ਤੋਂ ਬਾਅਦ ਨਾ ਫਿਰ ਅਗਲਿਆਂ ਨੂੰ ਮਲਾ ਲਿਖਾਣ ਲੱਗ ਗਿਆ, ਆਪ ਘੱਟ ਹੀ ਲਿਖੀ 2 ਸਾਲ ਜਿਹੜਾ ਨਾ, ਪਹਿਲੇ ਬਸ 3 ਸਾਲਾਂ ਚ ਨਾ ਜੀ ਨਾ। ਮਾਸਟਰ ਸ਼ੌਕਤ ਸਾਹਿਬ ਅੱਲਾਹ ਤਾਲਾ ਉਹਨਾਂ ਨੂੰ ਜਨਾਬ ਜੀ ਸਿਹਤ ਤੰਦਰੁਸਤੀ ਦੇਵੇ ਜੀ, ਉਹਨਾਂ ਦੀ ਰਾਣਾ ਸਾਹਿਬ ਲਿਖਾਈ ਬੜੀ ਚੰਗੀ ਸੀ ਹੈ। ਸਾਡੀ ਤੇ ਲਿਖਾਈ ਜਿਹੜੀ ਹੈ ਨਾ ਉਹ ਡਾਕਟਰਾਂ ਵਾਲੀ ਆ, ਵੀ ਅਸੀਂ ਆਪ ਵੀ ਤੀਸਰੇ ਚੌਥੇ ਦਿਨ ਨਹੀਂ ਪੜ ਸਕਦੇ ਹਾਂ। ਰਾਣਾ ਤੇਰੀ ਤਾਂ ਡਾਕਟਰਾਂ ਵਾਲੀ ਵੀ ਨਹੀਂ ਹੈਗੀ, ਹਾਂ ਡਾਕਟਰਾਂ ਵਾਲੀ ਤੇ ਤਾਂ ਕਿਸੇ ਮੈਡੀਕਲ ਸਟੋਰ ਵਾਲੇ ਤੇ ਤੇਰਾ ਤਾਂ ਕੀੜਾ ਹੀ ਆ, ਛੱਡ ਦੋ ਮਾਸਟਰ ਤਰੀਸ ਸਾਹਿਬ ਦਾ। ਬਸ ਮੈਂ ਮੇਰਾ ਚਾਚਾ ਲੱਗਦਾ ਜੀ ਰਿਸ਼ਤੇ ਦੇ ਵਿੱਚ, ਉਹ ਨਾ ਉਹਨਾਂ ਨੇ ਸਵੇਰ ਕਲਾਸ ਵਿੱਚ ਖੜੇ ਕਰ ਲਏ ਮਾਸਟਰ ਤਰੀਸ ਸਾਹਿਬ ਨੇ ਜੀ। ਹੈ ਉਹਨੇ ਕਿਹਾ ਜੀ ਲਿਖ ਕੇ ਦਿਖਾਓ, ਹੈ ਉਹ ਲਿਖ ਕੇ ਦਿਖਾਇਆ, ਉਹ ਕਹਿ ਰਹੇ ਵੀ ਤੇਰੀ ਲਿਖਾਈ ਨਾਲ ਉਹਦਾ ਨਾ ਉਹ ਕੀੜਾ ਜਿਹੜਾ ਨਾ, ਜੇ ਕਹਿੰਦਾ ਸਿਆਹੀ ਚ ਭੇ ਕੇ ਛੱਡ ਦਈਏ ਤਾਂ ਸੋਹਣਾ ਲਿਖ ਲੂਗਾ ਨਾ, ਤੇਰੀ ਵੀ ਆਏਗੀ। ਅੱਛਾ ਮੈਂ ਨਾ ਹਲੇ ਕਿ ਯਾਦ ਕਰਨਾ ਤੇ ਬਹੁਤ ਅੱਛਾ ਸੀ, ਲਿਖਣਾ ਤੇ ਬੜਾ, ਬਲਕਿ ਮੇਰੇ ਨਾ ਟੀਚਰ ਕਹਿੰਦੇ, ਉਹ ਕਹਿੰਦੇ ਕਿ ਅਗਰ ਤੂੰ ਸਾਫ਼ ਸੁਥਰਾ ਲਿਖੇ ਨਾ 10ਵੀਂ ਸੀ ਵੀ ਤੇਰੀ ਬੋਰਡ 'ਚ ਕੋਈ ਪੋਜੀਸ਼ਨ ਜਿਹੜੀ ਹੈ ਨਾ ਆ ਸਕਦੀ ਆ। ਉਹ ਕਹਿੰਦੇ ਵੀ ਉਹ ਬਲਕਿ ਪਾਕਿਸਤਾਨ ਸਟੱਡੀ ਦੇ ਤੇ ਉਰਦੂ ਦੇ ਮੇਰੇ ਟੀਚਰ ਕਹਿੰਦੇ, ਉਹ ਕਹਿੰਦੇ ਯਾਰ ਅਸੀਂ ਤਾਂ ਨਾ ਇਸ ਕਰਕੇ ਕਿ ਮੈਨੂੰ ਵੈਸੇ ਨਾ ਖਾਨ ਸਾਹਿਬ ਹੀ ਕਹਿੰਦੇ ਸੀ ਹੈ, ਮੇਰੇ ਵਾਲਾ ਸਾਹਿਬ ਟੀਚਰ ਸੀ ਤੇ ਉਹਨਾਂ ਨਾਲ ਨਾ ਯਾਨੀ ਕਿ ਹੈ ਸੀ ਆਪਸ ਵਿੱਚ ਕੁਲੀਗਸ਼ਿਪ ਜੀ, ਤੇ ਉਹ ਕਹਿੰਦੇ ਹੁੰਦੇ ਸੀ, ਕਹਿੰਦੇ ਖਾਨ ਸਾਹਿਬ ਅਸੀਂ ਤਾਂ ਤੁਹਾਡੀ ਲਿਖਿਆ ਹੈ ਪੜ੍ਹ ਲੈਂਦੇ ਹਾਂ ਵੀ ਇਸ ਕਰਕੇ ਦੇਖੀਏ ਕੀ ਲਿਖਿਆ ਆ, ਪਰ ਦੂਸਰੇ ਬੰਦਿਆਂ ਨੇ ਨਾ ਇਸ ਤਰ੍ਹਾਂ ਦਾ ਲਿਖਿਆ ਦੇਖ ਕੇ ਪੜ੍ਹਨਾ ਕੋਈ ਨਹੀਂ ਹੈ। ਨਹੀਂ ਇਦਾਂ ਹੀ ਵੈਸੇ ਜੀ ਮਾਸਟਰ ਸ਼ੌਕਤ ਸਾਹਿਬ ਦੀ ਗੱਲ ਕਰ ਰਹੇ ਸੀ, ਅੱਲਾਹ ਪਾਕ ਉਹਨਾਂ ਦੀ ਲੰਬੀ ਉਮਰ ਕਰੇ ਜੀ। ਉਹ ਨਾ ਜੀ ਲਿਖਾਈ ਤਖਤੀਆਂ ਦੇ ਉੱਤੇ ਨੀ ਜਿਹੜੀ ਆਪਾਂ ਮਲਾ ਹੈ, ਉਹਨਾਂ ਦਾ ਬੜਾ ਜ਼ੋਰ ਸੀ ਜੀ। ਨਹੀਂ ਬੜੀ ਅੱਛੀ ਗੱਲ ਹੈ। ਤੀਜੀ ਕਲਾਸ ਸੀਗਾ ਨਾ ਜੀ ਮੈਂ, ਹੈ ਉਹ ਜੀ ਤਖਤੀ ਲਿਖਾਈ ਜਾਣੀ, ਧੋਈ ਜਾਣੀ, ਤਖਤੀ ਲਿਖਾਈ ਜਾਣੀ। ਅੱਛਾ ਰਹਿਣਾ ਕਦੇ ਇੰਜ ਕਰਕੇ ਉਹ ਮੰਗੇ 2 ਮਿੰਟ ਮਾਸਟਰਾਂ ਦੀ, ਕਈ ਤਾਂ ਮੁੰਡੇ ਜਿਹੜੀ ਉਂਗਲੀਆਂ ਸੀ ਅੱਖਾਂ 'ਚ ਮਾਰਨ ਵਾਲੀ ਕਰ ਦਿੰਦੇ ਸੀ। ਨਹੀਂ ਮੈਂ ਨਹੀਂ ਐਸਾ। ਅੱਛਾ ਇੰਜ ਵੀ ਕਦੇ ਹੋਇਆ ਵੀ ਤੁਸੀਂ ਜਾਣ ਲੱਗੇ ਆ ਬਾਹਰ ਨੂੰ, ਵੀ ਹੁਣ ਜਾਣਾ ਪਾਣੀ ਪੀਣ, ਵੀ 2 ਮਿੰਟ ਲੈ ਲੇ ਤੇ ਨਾਲ ਵਾਲੇ ਨੂੰ ਵੀ ਕਹਿ ਗਿਆ ਵੀ ਮੈਂ ਜਾ ਰਿਹਾ ਤੇ ਤੂੰ ਵੀ ਆ ਜਾ, ਇੰਜ ਕਦੇ ਹੋਇਆ? ਇਸ ਤਰ੍ਹਾਂ ਦੇ ਸਿਲਸਿਲੇ ਜਿਹੜੇ ਆ ਨਾ ਚੱਲਦੇ, ਬਲਕਿ ਮੈਂ ਤਾਂ ਇਹ ਵੀ ਕਰ ਲੈਂਦਾ ਸੀ ਵੀ ਸਾਡੇ ਸਕੂਲ ਦੀ ਨਾ 4 ਦੀਵਾਰੀ ਕੋਈ ਨਹੀਂ ਸੀ, ਤੇ ਨਾਲ ਪਹਿਲਾ ਹੀ ਘਰ ਸੀ ਨਾ ਸਾਡੇ ਦੋਸਤਾਂ ਦਾ ਸੀ, ਤੇ ਉੱਥੋਂ ਜਦੋਂ ਕਿਤੇ ਕ੍ਰਿਕਟ ਮੈਚ ਚੱਲਦੇ ਸੀ ਨਾ ਤੇ ਕੋਈ ਕਮੈਂਟਰੀ ਵੀ 5-7 ਮਿੰਟ ਜਿਹੜਾ ਵਾ ਨਾ ਸੁਣਨ ਚਲੇ ਜਾਈਦਾ ਸੀ, ਵੀ ਸਕੂਲੋਂ ਨਿਕਲੇ ਵੀ ਪਾਣੀ ਪੀ ਆਈਏ, ਕਿਉਂਕਿ ਸਕੂਲ 'ਚ ਨਲਕਾ ਨਹੀਂ ਨਾ ਹੁੰਦਾ ਸੀ, ਉੱਥੇ ਨਾਲ ਵਾਲੇ ਘਰ 'ਚ ਪਾਣੀ ਪੀਣੇ ਜਾਈਦਾ ਸੀ। ਅੱਛਾ ਹਾਂ, ਤੇ ਕਈ ਮੁੰਡੇ ਤਾਂ ਰਹਿਣ ਪਾਣੀ ਪੀਣ ਹੀ ਗਏ, ਪੂਰਾ ਪੀਰੀਅਡ ਲਗਾਇਆ ਦੇ ਨਲਕੇ ਤੇ ਖੜੇ ਰਹਿੰਦੇ ਸੀ, ਜਾਣ ਕੇ ਪਾਣੀ ਪੀਣਾ ਹੀ। ਉਹ ਫਿਰ ਅੱਛਾ ਇੱਕ ਹੋਰ ਹੁੰਦਾ ਸੀ, ਇੱਕ ਪਾਸ ਵਾਲਾ ਸਿਸਟਮ ਹੁੰਦਾ ਸੀ ਹੈ ਕਿ ਉਹ ਜੀ ਇਹ ਵੀ ਇੱਕ ਵਕਤ 'ਚ ਇੱਕੋ ਬੰਦਾ ਜਾਏ, ਤੇ ਫਿਰ ਉਹ ਕਈ ਵਾਰੀ ਹੁੰਦਾ ਸੀ ਕਿ ਜੀ 2 ਬੰਦੇ ਯਾਨੀ ਕਿ ਜਿਹੜਾ ਵਾ 2 ਪਾਸ ਤੇ 2, ਫਿਰ ਉਹ ਹੁੰਦਾ ਸੀ ਕਿ ਉਹ ਪਾਸ ਜਿਹੜਾ ਵਾ ਨਾ ਮੀਟਰ ਕੋਲ ਪਾਸ ਆ, ਪਾਸ ਵੀ ਹੁੰਦੇ ਸੀ, ਪਾਸ ਵੀ ਬਣੇ, ਹਾਂ ਪਾਸ ਵਾਲਾ ਸਿਸਟਮ ਦੇ ਤੱਕ ਵੀ ਉਹ ਕਹਿਣਾ ਜੀ ਮੇਰੇ ਕੋਲ ਪਾਸ ਦਿਖਾ, ਉਹ ਫਿਰ ਰਾਹ 'ਚ ਹੀ ਕਿਸੇ ਨੇ ਦੂਸਰੇ ਨੇ ਫੜ ਲੈਣਾ। ਉਹ ਬਥੇਰਾ ਐਸੀ 1 ਨੰਬਰ ਤੇ 2 ਨੰਬਰ ਵਾਲਾ ਜਿਹੜਾ ਵਾ ਨਾ ਸਿਸਟਮ ਨਾ, ਸੋਟੀ ਵੀ ਕਈ ਮੁੰਡੇ ਬਣਾ ਕੇ ਲੈਂਦੇ ਹੁੰਦੇ ਸੀ ਚੰਗੀ ਜਨਾਬ, ਲਪੇਟ ਕੇ ਕਰਕੇ ਉਹਦੇ ਇੱਕ ਇਸ ਚਾਕੂ ਨਾਲ ਜਨਾਬ ਉਹਦੇ ਤੇ ਪੂਰੇ ਡਿਜ਼ਾਈਨ ਬਣਾਏ ਹੋਣੇ। ਨਾ ਕਿਹੜਾ ਤੂੰ ਅੱਜ ਪਿੱਪਲ ਥੱਲੇ ਬਹਿ ਕੇ ਕਿਹੜੀ ਗੱਲ ਛੇੜਤੀ? ਫਿਰ ਅੱਛਾ ਇੱਕ ਹੋਰ ਹੁੰਦਾ ਸੀ ਕਿ ਕਿਉਂਕਿ ਤੁਹਾਡਾ ਤਾਂ ਹਾਈ ਸਕੂਲ ਹੀ ਪੜ੍ਹੇ ਨਾ, ਅਸੀਂ ਤਾਂ ਪ੍ਰਾਇਮਰੀ ਸਕੂਲ ਛੋਟਾ ਸਕੂਲ ਸੀ, 2 ਹੀ ਟੀਚਰ ਹੁੰਦੇ ਸੀ, ਬਲਕਿ ਇੱਕ ਹੁੰਦਾ ਸੀ। ਫਿਰ ਉਹ ਇਹ ਵੀ ਦੁਆ ਮੰਗਦੇ ਰਹਿੰਦੇ ਸੀ ਮਾਸਟਰ ਦਾ ਸਾਈਕਲ ਖਰਾਬ ਹੋ ਜਾਏ, ਉਹਦੀ ਕੁੱਤੇ ਸਾਈਕਲ ਦੇ ਫੇਲ ਹੋ ਜਾਣ, ਚੈਨ ਲੈ ਜਾਵੇ, ਵੀ ਨਾ ਆਵੇ, ਕੁਛ ਲੇਟ ਹੋ ਜਾਏ। ਅੱਛਾ ਫਿਰ ਉਹ ਜਦੋਂ ਘੰਟਾ ਕੁ ਛੁੱਟੀ 'ਚ ਰਹਿ ਜਾਂਦਾ ਸੀ ਨਾ,
ਦੋ ਤਿੰਨ ਜਣੇ ਸਾਈਕਲ ਸਾਫ਼ ਕਰਨ ਤੇ ਲੱਗ ਜਾਂਦੇ ਸੀ, ਜਿਹੜੇ ਮਲਾਹ ਵੱਲੋਂ ਜਾਂ ਕੁਛ ਹਾਂ। ਪਹਾੜਿਆਂ ਵੱਲੋਂ ਮਾੜੇ ਹੁੰਦੇ ਸੀ ਨਾ, ਹਾਂ। ਉਹਨਾਂ ਨੇ ਆਪਣਾ ਜੋ ਟਾਇਰਾਂ ਤੇ ਨਾ ਜਿਹੜਾ ਵਾ ਟਾਕੀ ਰੱਖ ਕੇ ਘਸਾਣੀ ਹੈ। ਤੇ ਅੱਛਾ, ਉਹਨੂੰ ਇੱਕ ਯਾਦ ਆ ਗਿਆ, ਇੱਕ ਹੋਰ ਕਿੱਸਾ 6ਵੀਂ 7ਵੀਂ ਕਲਾਸ ਦਾ ਮੇਰੇ ਖਿਆਲ ਹੈ, ਉਹ ਵੀ ਮੇਰੇ ਚਾਚੇ ਤਬਸਮ ਦਾ ਹੀ ਹੈ। ਉਹ ਨਾ ਜੀ ਮਾਸਟਰ ਦਰੀਸ ਸਾਹਿਬ ਨੇ ਜੀ ਖੜ ਕਰ ਲਿਆ, ਉਹਨਾਂ ਨੇ ਕਿਹਾ ਜੀ ਨਾ ਛੁੱਟੀਆਂ ਵਾਲੀ ਗੱਲ, ਛੁੱਟੀਆਂ ਤੋਂ ਗਏ ਬਾਅਦ ਸਕੂਲ ਖੁੱਲੇ, ਜਾ ਕੇ ਜਨਾਬ ਜੀ ਲੱਗੇ। ਇੱਕ ਤਾਂ ਇਹ ਹੁੰਦਾ ਸੀ ਘਰ 'ਚ ਪਹਿਲਾਂ ਇਹ ਕਹਿਣਾ ਵੀ ਹਲੇ ਸਫਾਈ ਦੇ ਦਿਨ ਹੈ, ਛੁੱਟੀਆਂ ਤੋਂ ਬਾਅਦ ਵੀ 10 ਦਿਨ ਹਾਂ ਪਹਿਲਾਂ ਹਾਂ ਇਹ ਹੁੰਦਾ ਸੀ ਵੀ ਉਹ ਕੋਈ ਨਹੀਂ ਕਿਤਾਬਾਂ ਲੈ ਕੇ ਜਾਣੇ, ਹਲੇ ਸਫਾਈ ਹੋ ਰਹੀ ਆ, ਉਹ ਵੀ 10 ਛੁੱਟੀਆਂ ਵਧਾ ਲੈਂਦੇ, ਹੁਣ ਨਹੀਂ, ਹੁਣ ਤਾਂ ਘਟਦੀਆਂ ਵੱਧਦੀਆਂ ਨਹੀਂ। ਅੱਛਾ, ਉਹ ਗਏ ਰਾਣਾ ਸਾਹਿਬ ਤੇ ਉਹ ਮਾਸਟਰ ਦਰੀਸ ਸਾਹਿਬ ਨੇ ਕਿਹਾ, ਕਹਿੰਦੇ ਬਈ ਨਾ ਇਹ ਦੱਸੋ ਵੀ ਟੈਂਸ ਕਿਹਨੂੰ ਕਿਹਨੂੰ ਯਾਦ ਆ? ਹੁਣ ਕਿਹਨੂੰ, ਹੁਣ ਸਾਨੂੰ ਟੈਂਸ ਹਜੇ ਰਹਿਣਾ ਕੋਈ ਨਹੀਂ, ਅੱਡੇ ਆਂਦੇ ਸੀਗੇ ਹੈ ਭਾਈ ਜੀ, ਸਾਡੇ ਚੋਂ ਮੇਰਾ ਚਾਚਾ ਤਬਸਮ ਖੜਾ ਹੋ ਗਿਆ, ਕਹਿੰਦਾ ਜੀ ਮੈਨੂੰ ਯਾਦ ਆ। ਸਾਰੀ ਕਲਾਸ ਜਨਾਬ ਹੈਰਾਨ ਪਰੇਸ਼ਾਨ ਵੀ ਹੈ, ਟੈਂਸ ਹੀ ਯਾਦ ਕਰ, ਵੀ ਇੰਨਾ ਹੀ ਪੜ੍ਹਦਾ ਰਿਹਾ ਹੈ। ਮੈਂ ਕਿਹਾ ਵੀ ਖੇਡਦਾ ਤਾਂ ਹਾਕੀ ਰਿਹਾ ਹੈ ਇੱਥੇ ਮੇਰੇ ਨਾਲ ਹੀ, ਤੇ ਟੈਂਸ ਕਿਸ ਟਾਈਮ ਯਾਦ ਕੀਤੇ? ਉਹਨੇ ਕਿਹਾ ਅੱਛਾ ਕਿਵੇਂ ਯਾਦ ਆ? ਉਹਨੇ ਜੀ 12 ਟੈਂਸਾਂ ਦੇ ਨਾਂ ਸੁਣਾਤੇ। ਅੱਛਾ present, definite, present, past tense, present indefinite tense, continuous tense, ਉਹਨੇ perfect tense, ਉਹਨੇ ਜਨਾਬ ਜੀ ਉਹ ਸਾਰੇ ਸੁਣਾ ਕੇ ਉਸਤਾਦ ਜੀ, ਉਹ ਖੜਾ ਮਾਸਟਰ ਬਦਰੀਦ ਕਰੇ, ਵਾਹ ਇਹ ਤਾਂ ਸਾਰੇ ਉਹ ਨਾਮ 12 ਨੂੰ ਉਹਨਾਂ ਨੇ ਕਿਹਾ ਪਤਾ ਨਹੀਂ ਟੈਂਸ ਹੀ ਇਹ ਹੁੰਦੇ। ਅੱਛਾ, ਇੱਕ ਬੜਾ ਇਹ ਹੁੰਦਾ ਸੀ ਕਹਿਣਾ ਅੰਗਰੇਜ਼ੀ ਉਸ ਨੂੰ ਆਉਂਦੀ ਹੈ ਜਿਹਨੂੰ ਨਾ ਟੈਂਸ ਆਉਂਦੇ ਆ। ਸਾਡਾ ਤਾਂ ਅਸਲ 'ਚ ਟੈਂਸਾਂ ਤੋਂ ਇਸ ਤਰ੍ਹਾਂ ਹੀ ਕਿ ਜਿਹੜਾ ਵਾ ਨਾ ਘੱਟ ਨੂੰ 10ਵੀਂ 'ਚ ਕੁਛ ਕੀਤੇ ਆਪਣੇ ਤੌਰ ਤੇ, ਗ੍ਰਾਮਰ ਗਰੂਮਰ ਜਿਹੜੀ ਆ ਨਾ ਪੜ੍ਹੀ, ਤੇ ਵਰਨਾ ਪਹਿਲੇ 6ਵੀਂ ਤੋਂ ਅੰਗਰੇਜ਼ੀ ਸ਼ੁਰੂ ਹੁੰਦੀ ਸੀ, 6ਵੀਂ 7ਵੀਂ 8ਵੀਂ ਤੱਕ ਤਾਂ ਬਸ ABC ਚੱਲਦੀ ਰਹੀ। ਤੇ ਅੱਛਾ, ਮੈਂ ਕਦੇ ਕਦੇ ਹੈਰਾਨ ਹੁੰਦਾ ਵਾਂ ਕਿ ਅੱਜ ਜਿਹੜੇ ਨਿਆਣੇ ਹੁਣ ਪਹਿਲੀ ਜਮਾਤ ਤੋਂ ਅੰਗਰੇਜ਼ੀ ਪੜ੍ਹ ਰਹੇ ਆ, ਤੇ ਕਿਤਾਬਾਂ ਵੀ ਸਕੂਲਾਂ ਵਾਲੇ ਐਕਸਫੋਰਡ ਦੀਆਂ ਲਵਾ ਦਿੰਦੇ ਆ, ਤੇ ਵੀ ਜਿਹੜਾ ਪਹਿਲੀ ਤੋਂ ਨਿਆਣਾ ਪੜ੍ਹਦਾ ਨਾ 7ਵੀਂ ਤੱਕ 7 ਸਾਲ ਪੜ੍ਹ ਲੈਂਦਾ, 8 ਸਾਲ ਪੜ੍ਹ ਲੈਂਦਾ, ਵੀ ਉਹਨਾਂ ਦੀ ਅੰਗਰੇਜ਼ੀ ਹਲੇ ਵੀ ਸਾਡੇ ਤੋਂ ਮਾਠੀ ਆ ਜੀ। ਅਸੀਂ ਜਿਹੜੀ ਹਾਲਾਂਕਿ ਸਾਨੂੰ 6ਵੀਂ 'ਚ ਜਾ ਕੇ ਜੀ ABC ਯਾਦ ਹੁੰਦੀ ਸੀ ਰਾਣਾ ਸਾਹਿਬ, ਉਹੀ ਇਹ 8ਵੀਂ ਤੱਕ ਇਸ ਤਰ੍ਹਾਂ ਚੱਲਦਾ ਰਹਿੰਦਾ ਸੀ ਹਿਸਾਬ ਦਾ, 9ਵੀਂ 10ਵੀਂ 'ਚ ਕੁਝ ਹੁਣ ਜੀ ਮੈਂ ਕਹਿੰਦਾ ਵੀ ਫਿਰ ਵੀ ਹੁਣ ਨਿਆਣੇ ਅਸਲ 'ਚ ਰਾਣਾ ਸਾਹਿਬ ਪਤਾ ਕੀ ਆ, ਰੱਟਾ ਸਿਸਟਮ ਆ ਗਿਆ। ਪ੍ਰੋਬਲਮ ਇਹ ਹੋਈ ਵੀ ਰੱਟਾ ਸਿਸਟਮ, ਹੁਣ ਕਿਸੇ ਨਿਆਣੇ ਦੀ ਜਿਹੜੀ ਹੈ ਨਾ ਜੀ ਲਿਖਾਈ ਸੋਹਣੀ, ਉਦੋਂ ਕਦੇ ਕਿਸੇ ਦੀ ਮਾੜੀ ਹੁੰਦੀ ਸੀਗੀ, ਹੁਣ ਕਿਸੇ ਦੀ ਸੋਹਣੀ ਕੋਈ ਨਹੀਂ। ਅੱਛਾ ਰਾਣਾ ਸਾਹਿਬ, ਮੈਂ ਨਾ ਜਦੋਂ ਮੈਟ੍ਰਿਕ ਕੀਤੀ ਆਪਣੇ ਇੱਥੇ ਹਾਇਰ ਸੈਕੰਡਰੀ ਸਕੂਲ ਬਣ ਗਿਆ, ਤੇ ਮਾਸਟਰ ਵੀ ਕਹਿਣ ਲੱਗੇ, ਹੋਰ ਵੀ ਬੇਲੀ ਦੋਸਤ, ਅਸੀਂ 8-10 ਜਣਿਆਂ ਨੇ ਜੀ ਸਲਾਹ ਬਣਾ ਕੇ ਅਸੀਂ ਇੱਥੇ ਦਾਖਲਾ ਲੈ ਲਿਆ ਜੀ। ਹੁਣ ਰਾਣਾ ਸਾਹਿਬ ਉੱਥੇ ਇੱਕ ਟੀਚਰ ਸੀਗੇ, ਉਸਤਾਦ ਕਸੂਰ ਦੇ ਸੀਗੇ ਜੀ, ਉਹ ਬਹੁਤ ਸ਼ਫੀਕ, ਬਹੁਤ ਜਨਾਬੀ ਚੰਗੇ ਬੰਦੇ ਸੀ। ਤੇ ਉਹ ਜਿਹੜੇ ਘਮਨੇ ਸ਼ਾਹ ਸਾਹਿਬ ਸੀਗੇ, ਇਹ ਮੈਟ੍ਰਿਕ ਤੱਕ ਸਾਇੰਸ ਪੜ੍ਹਾਈ, ਜਿਹਨਾਂ ਨੇ ਸਾਨੂੰ ਫਿਜ਼ਿਕਸ ਪੜ੍ਹਾਈ ਹੈ। ਉਸ ਤੋਂ ਬਾਅਦ ਅਹਿਮਦਲੀ ਸਾਹਿਬ ਸੀਗੇ, ਜਿਨ੍ਹਾਂ ਨੇ ਸਾਨੂੰ ਬਾਇਓਲੋਜੀ ਪੜ੍ਹਾਈ। ਉਹੀ ਕਦੇ ਕਦੇ ਜਿਹੜਾ ਹੁਣ ਮੈਂ ਰੱਖ ਲਈ ਜਨਾਬ ਜੀ ਕੀ ਸਟੈਟ, ਮੈਥ, ਇਕਨੋਮਿਕਸ। ਹੁਣ ਇੱਥੇ ਨਾ ਕੋਈ ਜੀ ਸਟੈਟ ਦਾ ਟੀਚਰ, ਨਾ ਕੋਈ ਮੈਥ ਦਾ ਟੀਚਰ ਹੈ। ਇਕਨੋਮਿਕਸ ਦੀ ਇਹ ਸੀ ਵੀ ਚਲੋ ਉਹ ਤਾਂ ਉਹ ਫੇਰ ਵੀ ਗੁਜ਼ਾਰਾ ਮੁਜ਼ਾਰਾ ਹੋ ਜਾਂਦਾ ਸੀਗਾ ਹੈ। ਹੋਇਆ ਇੰਝ ਵੀ 5-6 ਮਹੀਨਿਆਂ ਦੇ ਵਿੱਚ ਨਾ ਜੀ ਫਸਟ ਈਅਰ ਦੇ ਵਿੱਚ ਕੋਈ ਚੀਜ਼ ਯਾਦ ਕੋਈ ਨਹੀਂ, ਵੀ ਨਿਲ ਬਟਾ ਨਿਲ। ਹੁਣ ਜਿਹੜੇ ਮਜ਼ਮੂਨ ਮੈਥ ਇੱਥੇ ਕੋਈ ਵੀ ਨਾ ਜੋ ਆਇਆ ਕਰਨ ਮਾਸਟਰ ਕੋ ਮਾੜੀ ਮੋਟੀ ਸਮਝਾ ਦਿਆ ਕਰਨ, ਤੇ ਜਿਹੜੇ ਉਹ ਕਸੂਰ ਵਾਲੇ ਸਾਡੇ ਉਸਤਾਦ ਸੀਗੇ ਜੀ ਹੈ, ਮੈਨੂੰ ਨਾਮ ਭੁੱਲ ਗਿਆ ਜੀ, ਮਹਿਮੂਦ ਸਾਹਿਬ ਸੀਗੇ ਕਿ ਮਕਸੂਦ ਸਾਹਿਬ ਸੀਗੇ ਹੈ, ਨਾਮ ਭੁੱਲ ਗਿਆ ਨਾ ਭਾਈ। ਉਹ ਜੀ ਰਾਣਾ ਸਾਹਿਬ ਉਹਨਾਂ ਨੇ ਕੋਈ ਬਥੇਰੀ ਮਿਹਨਤ ਕੀਤੀ, ਇੰਗਲਿਸ਼ ਉਹਨਾਂ ਨੇ ਇੰਗਲਿਸ਼ ਵੱਲੋਂ ਤਾਂ ਸਾਨੂੰ ਕੋਈ ਨਾ ਕਸਰ ਛੱਡੀ, ਉਹ ਇੰਗਲਿਸ਼ ਦੇ ਹੀ ਸੀਗੇ। ਦੂਜੇ ਵੀ ਉਹਨਾਂ ਨੇ ਪੜ੍ਹਾਉਣੀਆਂ, ਵਿਚਾਰੇ ਰਹਿੰਦੇ ਵੀ ਇੱਥੇ ਹੁੰਦੇ ਸੀਗੇ, ਉਹਨਾਂ ਨੇ ਰਹਿਸ਼ ਵੀ ਇੱਥੇ ਰੱਖੀ ਸੀ, ਉੱਥੋਂ ਤਬਦੀਲ ਹੋ ਕੇ ਆਏ ਸੀਗੇ। ਲਓ ਜੀ ਰਾਣਾ ਸਾਹਿਬ ਫਿਰ ਜੀ ਪੈ ਗਏ ਜੀ ਅਸੀਂ ਮਾਈਗ੍ਰੇਸ਼ਨ ਦੇ ਚੱਕਰਾਂ ਦੇ ਵਿੱਚ,
ਵੀ ਸਮੁੰਦਰੀ ਕਾਲਜ ਦੇ ਵਿੱਚ ਨਾ ਜੀ ਮਾਈਗ੍ਰੇਸ਼ਨ ਕਿੱਥੇ ਕਰਾਈ ਹੈ ਜੀ। ਕਰਾਈ? ਬੋਰਡ ਦੇ ਚੱਕਰ ਲਾਏ ਜੀ, ਮੀਆਂ ਦੇ ਦਿਨ ਸੀ, ਜੂਨ ਜੁਲਾਈ ਜੀ ਵਾਲੇ ਆ ਗਏ ਹੈ। ਤੇ ਜੀ ਮੈਂ ਬੜਾ ਔਖਾ ਹੋ ਗਿਆ ਨਾ ਜੀ ਰਾਣਾ ਸਾਹਿਬ, ਮੈਂ ਸਮੁੰਦਰੀ ਕਾਲਜ ਦੇ ਵਿੱਚ ਮਾਈਗ੍ਰੇਸ਼ਨ ਕਰਾਈ। ਹੁਣ ਉੱਥੇ ਜਿਹੜੇ ਮੁੰਡੇ ਸੀਗੇ ਉਹਨਾਂ ਨੇ ਰਾਣਾ ਸਾਹਿਬ ਹਰਸ਼ਾ ਪੜ੍ਹ ਲਈ ਹੋਈ, ਮੈਨੂੰ ਜਨਾਬ ਜੀ ਅਲੀ ਬੇ ਬਟੂਏ ਦਾ ਨਹੀਂ ਪਤਾ ਹੈ। ਉੱਥੇ ਸੀਗੇ ਉਸਤਾਦ ਸੀਗੇ ਜਨਾਬ ਜੀ ਮਨੀਰ ਸਾਹਿਬ ਜੀ ਹੈ ਮੈਥ ਦੇ। ਮੈਂ ਉਹਨਾਂ ਦੀ ਕਲਾਸ ਦੇ ਵਿੱਚ ਗਿਆ ਨਾ ਜੀ, ਅਰਸ਼ਦ ਮਨੀਰ ਸਾਹਿਬ, ਮੈਂ ਉਹਨਾਂ ਦੀ ਕਲਾਸ ਦੇ ਵਿੱਚ ਗਿਆ, ਮੈਂ ਬੈਠਿਆ, ਉਹਨਾਂ ਨੇ ਦੇਖਿਆ ਵੀ ਆ ਬੰਦਾ ਤਾਂ ਨਵਾਂ ਹੈ, ਉਹਨੇ ਮੈਨੂੰ ਪੁੱਛਿਆ ਹਾਂਜੀ, ਮੈਂ ਕਿਹਾ ਜੀ ਇਦਾਂ ਕਰਕੇ। ਉਹਨੇ ਕਿਹਾ ਯਾਰ ਤੂੰ ਵੀ ਪਿੱਛੋਂ ਤੈਨੂੰ ਕੋਈ ਪੜਿਆ ਹੋਇਆ ਹੁਣ ਇਹ ਤੂੰ? ਮੈਂ ਉਹਨੂੰ ਕਿਹਾ ਜੀ ਮੈਂ ਤਾਂ ਜ਼ੀਰੋ ਹਾਂ, ਇਹ ਮੈਨੂੰ ਤਾਂ ਐਵੇਂ ਕੋਈ ਮਾੜਾ ਮੋਟਾ ਚਲੋ ਕੋਈ ਅਕਾਲ ਬਕੂਲ ਦੀ ਸੁਰ ਹੈਗੀ ਆ, ਬਾਕੀ ਕੋਈ ਨਹੀਂ। ਉਹਨਾਂ ਨੇ ਮੈਨੂੰ ਕਿਹਾ ਵੀ ਨਾ ਭਾਈ, ਕਹਿੰਦਾ ਮੇਰੀ ਕਲਾਸ ਦਾ ਕਹਿੰਦੇ ਜੀ ਰਿਜ਼ਲਟ ਖਰਾਬ ਹੋ ਜਾਣਾ। ਮੈਂ ਕਿਹਾ ਜੀ ਤੇ ਮੈਂ ਤਾਂ ਫਿਰ ਮੇਰੀ ਤਾਂ ਮਜਬੂਰੀ ਆ, ਮੈਂ ਅੱਗੋਂ ਪੜ੍ਹ ਲੈਣਾ ਆ, ਪਿੱਛੋਂ ਚਲੋ ਜੋ ਵੀ ਹੋਇਆ ਹੈ। ਉਹਨੇ ਕਿਹਾ ਨਹੀਂ ਯਾਰ ਵੀ ਨਾ ਬਹੁਤ ਯਾਰ ਇਹ ਤਾਂ ਤੂੰ ਇਹ ਤੇ ਉਹ ਫਲਾਣਾ ਸਾਹਿਬ। ਮੈਂ ਫਿਰ ਉਹਨਾਂ ਦੀ ਕਲਾਸ 'ਚ ਨਹੀਂ ਗਿਆ, ਪਰ ਜਿਹੜੇ ਸਰਫਰਾਜ਼ ਸਾਹਿਬ ਸੀ ਨਾ ਸਟੈਟ ਦੇ ਜੀ, ਉਹਨਾਂ ਨੇ ਬੜੀ ਮਿਹਨਤ ਕੀਤੀ ਜੀ। ਮੈਂ ਜੀ ਰਿਆਜ਼ੀ ਛੱਡ ਲਈ ਵੀ, ਯਾਨੀ ਕਿ ਪੇਪਰ ਹੀ ਨਹੀਂ ਦਿਆ ਫਸਟ ਈਅਰ 'ਚ। ਦੂਜੀ ਦਾ ਜਨਾਬ ਜੀ ਮੈਂ ਫਿਰ ਖੈਰ ਉਹਦੇ ਮੈਂ ਸਰਫਰਾਜ਼ ਸਾਹਿਬ ਨੇ ਸਟੈਟ ਤੇ ਬੜੀ ਮਿਹਨਤ ਕਰਾਈ ਜੀ। ਬਾਕੀ ਤੇ ਉਹ ਬਾਅਦ ਫਿਰ ਬਾਅਦ ਦਫਾ ਮੈਂ ਕਹਿੰਦਾ ਕਿ ਯਾਰ ਬੜਾ ਚੀਜ਼ ਹੁੰਦਾ। ਸਾਡੇ 9ਵੀਂ 10ਵੀਂ 'ਚ ਨਾ ਸਾਨੂੰ ਫਿਜ਼ਿਕਸ ਕੈਮਿਸਟਰੀ ਮੈਥ ਨਾ ਇੱਕੋ ਹੀ ਟੀਚਰ ਸੀ, ਸਦੀਕ ਆਵਾ ਸਾਹਿਬ 244 ਗਾਹ ਤੇ, ਜਿਹੜੇ ਕਈ ਵਾਰੀ ਮੂੰਗੀ ਬੰਗਲੇ ਦੇ ਨਾ ਨੇੜੇ ਹੈ ਪਿੰਡ, ਉੱਥੇ ਦੇ ਸੀ। ਤੇ ਉਹ ਮੇਰੇ ਬੜੇ ਭਾਈ ਜਿਹੜੇ ਭਾਈ ਤਸਨੀਮ ਹੋਣੀ, ਮੇਰੇ ਤੋਂ 10 ਸਾਲ ਲੱਗੇ ਸੀ ਨਾ, ਉਹ ਜਦੋਂ ਉਹ 10ਵੀਂ ਸੀ ਤੇ ਉਦੋਂ ਇਹ ਆਏ ਸੀ। ਮੈਨੂੰ ਕਿ ਵੀ ਲਗਾ ਲਓ ਸਾਹਿਬ ਵੀ ਕੋਈ 30-32 ਸਾਲ ਉਮਰ ਉਹਨਾਂ ਦੀ ਨਾ, ਜਦੋਂ ਅਸੀਂ ਆਏ ਆ ਹੋਏਗੀ, ਯਾਨੀ ਕਿ ਸਾਡੇ ਤੋਂ ਵੱਡੇ ਨੇ। ਤੇ ਹੁਣ ਵੀ ਉਹਨੂੰ ਬਹੁਤ ਐਕਟਿਵ, ਹਲੇ ਵੀ ਮੈਂ ਹੁਣ 57 ਸਾਲ ਦੀ ਉਮਰ 'ਚ ਬੁੜਾ ਲੱਗਦਾ ਵਾਂ, ਲੇਕਿਨ ਉਹ ਨਾ 70 ਸਾਲ ਦੀ ਉਮਰ 'ਚ ਵੀ ਯੰਗ ਜਿਹੜਾ ਵਾ ਨਾ। ਤੇ ਬੜੇ ਹੁਣ ਵੀ ਇੱਕ ਦਿਨ ਪਿਛਲੇ ਜੀ ਫੋਨ ਆਇਆ ਮੈਨੂੰ, ਕਹਿੰਦੇ ਅੱਛਾ ਕੀ ਹਾਲ ਆ, ਮੈਂ ਕੀ ਹੋ ਰਿਹਾ, ਬੜੇ ਫਰੈਂਡਲੀ ਯਾਨੀ ਕਿ ਦੋਸਤਾਂ ਵਾਲੇ ਨਾ, ਛੋਟੇ ਭਾਈਆਂ ਵਾਲਾ। ਉਹ ਕਹਿੰਦੇ ਆ ਜਾ ਹੁਣ ਮੈਂ ਵੀ ਇਸ ਤਰ੍ਹਾਂ ਹੀ ਆ ਹੈਂ ਵਿਹਲੇ, ਕਹਿੰਦੇ ਜਿਹੜਾ ਵਾ ਨਾ ਤੇ ਰੋਟੀ ਹੀ ਆ, ਕਹਿੰਦੇ ਆਪਾਂ ਰਲ ਮਿਲ ਕੇ ਜਿਹੜਾ ਵਾ ਨਾ ਕਰ ਲਿਆ ਕੇ। ਬੇਟੀਆਂ ਉਹਨਾਂ ਦੀ ਦੋਨੇ ਮਾਸ਼ਾਅੱਲਾ ਡਾਕਟਰ ਆ ਹੈਂ। ਤੇ ਬਹੁਤ ਜਿਹੜਾ ਨਾ ਉਹਨਾਂ ਨੇ ਜੀ ਇੱਕ ਦਫਾ ਮੈਨੂੰ 2 ਸਾਲ 'ਚ ਇੱਕ ਦਫਾ ਮਾਰ ਪਈ ਉਹਨਾਂ ਕੋਲ। ਮਾਰ ਕੇ ਇਸ ਤਰ੍ਹਾਂ ਪਈ ਕਿ ਉਹਨਾਂ ਨੇ ਕਿਹਾ ਕਿ ਛੁੱਟੀ ਤੋਂ ਬਾਅਦ ਨਾ ਮੈਂ ਗੋਜਰੋਂ ਹੋ ਕੇ ਆ ਜਾਣਾ ਤੇ ਤੁਸੀਂ ਨੇ ਜਾਣਾ ਨਹੀਂ ਹੈ। ਤੇ ਜਿਸ ਤਰ੍ਹਾਂ ਅੱਜ ਤੋਂ ਕਹਿ ਰਹੇ ਨੇ ਹਨੇਰੀ ਚੜੀ ਨਾ, ਮੇਰੇ ਪਿੰਡ ਵਾਲੇ ਬਾਕੀ ਜਿਹੜੇ ਦੋਸਤ ਸੀ 5-6, ਉਹਨਾਂ ਨੇ ਕਿਹਾ ਵੀ ਤੂੰ ਇਕੱਲੇ ਨੇ ਰਹਿਣਾ ਤੇ ਰਹਿ ਲਾ, ਅਸੀਂ ਤੇ ਚੱਲੇ ਆ, ਹਨੇਰੀ ਆ ਰਹੀ ਆ। ਤੇ 3-4 ਮੀਲ ਦੂਰ ਪਿੰਡ ਸੀ ਤੇ ਯਾਨੀ ਕਿ ਸਰਦੀਆਂ ਦੇ ਦਿਨ ਸੀ, ਅਸਰ ਤੋਂ ਮਗਰਬ ਇਹ ਵਾਲਾ ਟਾਈਮ। ਮੈਂ ਕਿਹਾ ਮੈਂ ਇਕੱਲਾ ਇੱਥੇ ਕਿੱਥੇ ਜਿਹੜਾ ਵਾ ਨਾ, ਮੈਂ ਕਿਹਾ ਚੱਲੀਏ ਜੀ ਹੈਂ। ਚਲੇ ਗਏ। ਵਾਹ ਰੱਬਾ। ਅਗਲੇ ਦਿਨ ਜਦੋਂ ਉਹ ਆਏ, ਉਦੋਂ ਦੇਖਿਆ ਅੱਧੀ ਕਿ ਕਲਾਸ ਜਿਹੜੀ ਹੈ ਨਾ ਗਾਇਬ ਹੋ ਚੁੱਕੀ ਸੀ। ਦੇਖੋ ਵੀ ਉਹ ਇਹ ਸਕੂਲ ਟਾਈਮ ਤੋਂ ਬਾਅਦ ਉਹ ਸ਼ਹਿਰ ਗਏ, ਸ਼ਹਿਰੋਂ ਵਾਪਸ ਆਏ, ਫਿਰ ਉਹਨਾਂ ਨੇ ਨਾ ਯਾਨੀ ਕਿ ਪੜ੍ਹਾਇਆ। ਜਦੋਂ ਅਗਲੇ ਦਿਨ ਆਏ ਉਹਨਾਂ ਨੇ ਕਿਹਾ ਵੀ ਜਿਹੜੇ ਇੱਥੇ ਰਹੇ ਸੀ ਨਾ ਉਹ ਖੜੇ ਹੋ ਜਾਓ। ਉਹ ਜਿਹੜੇ ਹੈ ਸੀ ਕੋਈ 15-20 ਖੜੇ ਹੋ ਗਏ। ਮੈਂ ਕਿਹਾ ਤੁਸੀਂ ਬਾਹਰ ਨਿਕਲ ਜਾਓ ਤੇ ਦੂਸਰੇ ਬਗੈਰ ਕੁਝ ਕਹੇ ਕੰਨ ਫੜ ਲਓ। ਫਿਰ ਜਿਹੜੀਆਂ ਕੋਈ 3-3 4-4 ਲੱਗੀਆਂ ਨਾ, ਫਿਰ ਸਾਰੀ ਦਿਹਾੜੀ ਬਹਿ ਨਹੀਂ ਸਕੇ ਘਾਟਾਂ ਤੇ। ਸਹੀ ਗੱਲ ਹੈ। ਅੱਛਾ ਰਾਣਾ ਸਾਹਿਬ ਕਈ ਮਾਸਟਰ ਤੇ ਮਾਰਦੇ ਬਾਲਾ ਸੀਗੇ, ਮਾਸਟਰ ਇਸ਼ਾਕ ਸਾਹਿਬ, ਮਾਸਟਰ ਇਸਾਕ ਸਾਹਿਬ ਜੀ, ਮਾਸਟਰ ਯਾਮੀਨ ਸਾਹਿਬ। ਇਹ ਆਏ ਨਾ ਜਦੋਂ ਜੀ ਪ੍ਰਾਇਮਰੀ ਸੀਗੇ ਅਸੀਂ ਜਦੋਂ ਇਹ ਸਕੂਲੇ ਆਏ ਜੀ ਕਿਸੇ ਹੋਰ ਪਾਸੋਂ ਤਬਾਦਲਾ ਹੋ ਗਿਆ। ਸਕੂਲ ਦੇ ਵਿੱਚ ਹਾਲ ਹੋ ਗਏ। ਮੈਂ ਕਹਿ ਰਿਹਾ ਵੀ ਉਹ ਛਿੱਤਰ ਪੋਲਾ ਕਰਿਆ ਕਰਨ ਜੀ, ਦੱਸ ਬੜੇ ਸਖਤ ਮਾਸਟਰ। ਫਿਰ ਉਹੀ ਮਾਸਟਰ ਸ਼ਾਹ ਸਾਹਿਬ ਜੀ ਮੇਰੇ ਬੜੇ ਬੇਲੀ ਹੁਣ ਵੀ ਹੈ, ਉਹ ਮੇਰੇ ਇੰਨੇ ਦੋਸਤ ਵੀ। ਅਸੀਂ ਰਾਤ ਨੂੰ ਨਾ ਜਨਾਬ ਜੀ ਮੈਂ
ਅਸੀਂ ਇਕੱਠੇ ਬਹਿਣਾ ਇੱਕ ਇੱਕ ਡੇਢ ਵਜੇ ਤੱਕ ਨਾ ਜੀ ਉੱਥੇ ਉਹ ਬਾਹਰਲੀ ਸਾਈਡ ਤੇ ਉਹਨਾਂ ਦਾ ਘਰ ਸੀਗਾ ਸਾਡੀ ਹਵੇਲੀ ਵੱਲੇ ਨਾ ਇੱਧਰ ਹੈ ਮੈਂ ਵੀ ਉੱਥੇ ਜਾਂਦਾ ਹੁੰਦਾ ਸੀਗਾ ਤੇ ਮੈਂ ਤੇ ਉਸਤਾਦ ਜੀ ਨੇ ਜੀ ਬੜਾ ਦੇਰ ਤੱਕ ਨਾ ਜੀ ਬੈਠਿਆ ਰਹਿਣਾ ਰਾਤ ਨੂੰ ਹੈ ਪਹਿਰਾ ਲੱਗਣਾ ਉੱਥੇ ਲੱਗਦਾ ਹੁੰਦਾ ਸੀ ਅਸੀਂ ਮੈਂ ਉਹਨਾਂ ਨੂੰ ਪੁੱਛਣਾ ਵੀ ਉਸਤਾਦ ਜੀ ਉੱਥੇ ਤਾਂ ਤੁਸੀਂ ਸਾਨੂੰ ਬੜਾ ਉਹ ਬੇਤੱਛਿਆ ਹੁਣ ਤੁਸੀਂ ਮੇਰੇ ਬੇਲੀ ਬਣ ਗਏ ਵੀ ਇੰਨੀ ਹੈ ਇਹ ਕਿ ਵੀ ਯਾਨੀ ਕਿ ਉਹ ਹੁਣ ਤਾਂ ਮਾਰ ਨਹੀਂ ਪਿਆਰ ਬੱਚਿਆਂ ਨਾਲ ਵੀ ਉਹ ਗੱਲ ਹੀ ਨਹੀਂ ਰਹੀ ਹੈਗੀ ਪਹਿਲਾਂ ਤਾਂ ਉਸਤਾਦ ਹਾਫਿਜ਼ ਇਮਾਮ ਸਾਹਿਬ ਬਹੁਤ ਘਰਾਂ ਚ ਆ ਕੇ ਅੱਛਾ ਦੇਖੋ ਨਾ ਰਸਤਾ ਹੁਣ ਤਾਂ ਇਹ ਹੈ ਕਿ ਬੱਚੇ ਇੰਨਾ ਖਾਇਫ ਹੁੰਦੇ ਵੀ ਕਈ ਵਾਰੀ ਟੀਚਰ ਨੂੰ ਦੇਖਦੇ ਆ ਨਾ ਖਾਇਫ ਬਿਲਕੁਲ ਘੱਟ ਹੁੰਦੀ ਯਾਨੀ ਕਿ ਜਿਹੜਾ ਰਸਤਾ ਬਦਲ ਲੈਂਦੇ ਆ ਕਿ ਯਾਨੀ ਕਿ ਜਿਹੜਾ ਵਾ ਨਾ ਮੈਨੂੰ ਯਾਦ ਹੈ ਮੇਰੇ ਗਵਰਨਮੈਂਟ ਕਾਲਜ ਵਿੱਚ ਨਾ ਉਰਦੂ ਦੇ ਟੀਚਰ ਡਾਕਟਰ ਸਦੀਕ ਸਾਹਿਬ ਸੀ ਉਹ ਇੱਕ ਦਫਾ ਨਾ ਉਹ ਰਿਟਾਇਰ ਹੋ ਚੁੱਕੇ ਸੀ ਤੇ ਆ ਵਾਲਵੋ ਬੱਸ 'ਚ ਨਾ ਮੈਂ ਵੀ ਚੜਿਆ ਤੇ ਉਹ ਵੀ ਤੇ ਹੁਣ ਮੈਂ ਤਾਂ ਸਟੂਡੈਂਟ ਸੀ ਨਾ ਮੈਂ ਉਹ ਦੇਣ ਲੱਗਾ ਨਾ ਆਪਣੇ 5 ਪੈਸੇ ਮੈਨੂੰ ਉਹਨਾਂ ਨੇ ਨਾ ਰੋਕ ਦਿੱਤਾ ਤੇ ਮੇਰੇ 5 ਪੈਸੇ ਨਾ ਉਹਨਾਂ ਨੇ ਦਿੱਤੇ ਹੈਂ ਤੇ ਪੁੱਛਦੇ ਰਹੇ ਵੀ ਕਿਸ ਤਰ੍ਹਾਂ ਯਾਨੀ ਕਿ ਜਿਹੜਾ ਵਾ ਮੈਂ ਆਪਾਂ ਨੂੰ ਬਹੁਤ ਯਾਨੀ ਕਿ ਜਿਹੜਾ ਵਾ ਨਾ ਤੇ ਉਹ ਮੇਰਾ ਨਾ ਸਿਰਫ ਉਹਨਾਂ ਦੀ ਵਜ੍ਹਾ ਤੋਂ ਮੈਂ ਉਰਦੂ ਦਾ ਪੀਰੀਅਡ ਜਿਹੜਾ ਵਾ ਨਾ ਕਿਉਂਕਿ ਦਿਲ ਨਹੀਂ ਕਰਦਾ ਸੀ ਇੱਕੋ ਪੀਰੀਅਡ ਹੁੰਦਾ ਸੀ ਬਾਅਦ ਵਿੱਚ ਤਫਰੀਹ ਯਾਨੀ ਕਿ ਬ੍ਰੇਕ ਤੋਂ ਬਾਅਦ ਪਰ ਦੂਰ ਲੱਗਦਾ ਸੀ ਪੀਰੀਅਡ ਉਹ ਫਿਰ ਨਾ ਕਈ ਵਾਰੀ ਹੁੰਦਾ ਸੀ ਵੀ ਛੁੱਟੀ ਕਰ ਦਈਏ ਲੇਕਿਨ ਉਹ ਪੜ੍ਹਾਉਂਦੇ ਫਿਰ ਕਿਉਂਕਿ ਅਸਲ ਦੱਸਾਂ ਕਿ ਉਹਨਾਂ ਦਾ ਨਾ ਬੜਾ ਅੱਛਾ ਸੀ ਸਟਾਈਲ ਉਹਨਾਂ ਨੇ ਕਹਿਣਾ ਆਪ ਕੱਲ ਤਸ਼ਰੀਫ ਨਹੀਂ ਲਾਏ ਖੈਰੀਅਤ ਥੀ ਬਸ ਉਸ ਫਿਕਰੇ ਤੋਂ ਚੱਲੇ ਜਿਹੜੇ ਆ ਨਾ ਬਹੁਤ ਰੈਗੂਲਰ ਸੀ ਬੜੀ ਯਾਦਾਂ ਜੀ ਤੁਸੀਂ ਵੀ ਜੀ ਤੁਹਾਨੂੰ ਵੀ ਆਪਣੇ ਸਕੂਲ ਦਾ ਵੇਲਾ ਬੜਾ ਚੇਤੇ ਹੋਣਾ ਟਾਟਾਂ ਤੇ ਬਹਿਣਾ ਤੇ ਪਾਣੀ ਪੀਣ ਜਾਣਾ ਜਿੱਦਾਂ ਮੈਂ ਦੱਸਿਆ ਜੀ ਉੱਥੇ ਪੀਰੀਅਡ ਗੁਜ਼ਾਰ ਦੇਣਾ ਕਈ ਉਸਤਾਦ ਅੱਛਾ ਇੱਕ ਹੋਰ ਵੀ ਇੰਤਜ਼ਾਮ ਰਿਹਾ ਕਈ ਮਾਸਟਰ ਨਾ ਜੀ ਤਹਿਮਤ ਪਾਉਂਦੇ ਹੁੰਦੇ ਸੀ ਜਿਹਨੂੰ ਆਪਾਂ ਧੋਤੀ ਕਹਿੰਦੇ ਹੈ ਸਕੂਲ ਦੇ ਵਿੱਚ ਸਲਵਾਰ ਹੈ ਉਹਨਾਂ ਨੇ ਆਪਣੀ ਸਲਵਾਰ ਵਗੈਰਾ ਨਾ ਜੀ ਕੱਪੜੇ ਉੱਤੇ ਰੱਖੇ ਉਹਨਾਂ ਨੇ ਆਣਾ ਜੀ ਪਹਿਲਾਂ ਕਿਉਂਕਿ ਸਾਰਿਆਂ ਦਾ ਜ਼ਿਮੀਂਦਾਰਾ ਵੀ ਸੀ ਜੀ ਪਹਿਲਾਂ ਉਹਨਾਂ ਨੇ ਜਾਣਾ ਆਪਣੇ ਮੁਰੱਬੇ ਕੰਮ ਸ਼ਮ ਕਰਕੇ ਨਾ ਜੀ ਸਿੱਧਾ ਉੱਥੇ ਆਣਾ ਉੱਥੋਂ ਆ ਕੇ ਜੀ ਪਹਿਲਾਂ ਆਪਣਾ ਜੀ ਨਾ ਵੀ ਉਹ ਕੱਪੜੇ ਬਦਲਨੇ ਤੇ ਨਾਲ ਹੀ ਸੋਟੀ ਲੈ ਕੇ ਬਹਿ ਜਾਣੇ ਕਈ ਤਾਂ ਜੀ ਮੇਜ਼ਾਂ ਤੇ ਕੰਨ ਫੜਾ ਮੇਜ਼ ਦੇ ਉੱਤੇ ਕੰਨ ਫੜਾ ਕੇ ਕੁੱਟੇ ਕਰਦੇ ਮਾਸਟਰ ਦਰੀਦ ਸਾਹਿਬ ਜੀ ਉਹ ਵੀ ਮੈਂ ਕਹਿ ਰਿਹਾ ਅੱਛਾ ਰਾਣਾ ਸਾਹਿਬ ਕੋਈ ਇਹੋ ਜਿਹਾ ਹੋਵੇ ਵੀ ਤੁਹਾਨੂੰ ਲੱਗਿਆ ਹੋਵੇ ਵੀ ਯਾਰ ਇੰਜ ਨਹੀਂ ਹੋਣਾ ਚਾਹੀਦਾ ਵੀ ਕੋਈ ਚੀਜ਼ ਚੰਗੀ ਨਾ ਲੱਗੀ ਹੋਵੇ ਸਕੂਲ ਦੀ ਵੀ ਯਾਰ ਆਹ ਨਾ ਹੁੰਦਾ ਨਾ ਇੰਜ ਹੁੰਦਾ ਤਾਂ ਅੱਛਾ ਜਿਹੜਾ ਉਹ ਦੌਰ ਸੀ ਨਾ ਉਸ 'ਚ ਕੁਛ ਚੀਜ਼ਾਂ ਯਾਨੀ ਕਿ ਅਸਲ 'ਚ ਸਾਡਾ ਸਿਸਟਮ ਆ ਨਾ ਜਿਹੜਾ ਉਹ ਸਿਸਟਮ ਦਾ ਹੈ ਕਿ ਬਾਅਦ 'ਚ ਜਦੋਂ ਕਾਫੀ ਬਲਕਿ ਜਦੋਂ ਪੜ੍ਹਨਾ ਹਟ ਗਏ ਨਾ ਫਿਰ ਪਤਾ ਲੱਗਿਆ ਕਿ ਯਾਰ ਨਾ ਇਹ ਸਿਸਟਮ ਮਤਲਬ ਕਿ ਇਸ ਸਿਸਟਮ ਦੇ ਬੜੇ ਨੰਬਰਾਂ ਦੇ ਹਿਸਾਬ ਨਾਲ ਬੜੇ ਅੱਛੇ ਸਟੂਡੈਂਟ ਰਹੇ ਆ ਲੇਕਿਨ ਪਤਾ ਲੱਗਿਆ ਕਿ ਨਹੀਂ ਯਾਰ ਇਹ ਸਿਸਟਮ ਨਹੀਂ ਸੀ ਠੀਕ ਆ ਜਿਹੜਾ ਜ਼ਬਾਨੀ ਯਾਦ ਕਰਨੇ ਵਾਲੀਆਂ ਨਾ ਸ਼ਾਵਾਂ ਇਹਦੇ ਨਾਲ ਨਾ ਬੰਦੇ ਦਾ ਉਹ ਰਹਿੰਦਾ ਨਹੀਂ ਹੈ ਤਹਿਕੀਕ ਵਾਲਾ ਮਾਦਾ ਜਿਹੜਾ ਵਾ ਨਾ ਉਹ ਨਹੀਂ ਰਹਿੰਦਾ ਹੈ ਇਹ ਮਾਰ ਦੇ ਫਿਰ ਇੱਕ ਨਾ ਅਸੀਂ ਇਹ ਨਹੀਂ ਪਤਾ ਹੁੰਦਾ ਕਿ ਯਾਰ ਇਹ ਜਿਹੜੀ ਚੀਜ਼ ਪੜ੍ਹ ਰਹੇ ਹਾਂ ਯਾਰ ਇਹ ਅਮਲੀ ਜ਼ਿੰਦਗੀ 'ਚ ਕਿੱਥੇ ਇਸਤੇਮਾਲ ਹੁੰਦੀ ਆ ਹੁਣ ਮੈਥ 'ਚ ਨਾ ਅਸੀਂ ਰਕਬਾ ਕੱਢਦੇ ਹਾਂ ਖਾਤਾ ਕੱਢਦੇ ਹਾਂ ਸਰਕਲ ਉਹਦਾ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਮਲੀ ਜ਼ਿੰਦਗੀ 'ਚ ਨਾ ਇਹਦਾ ਕਿੱਥੇ ਇਸਤੇਮਾਲ ਹੈ ਆ ਉਹ ਯਾਨੀ ਕਿ ਉਹ ਸਿਸਟਮ ਤੋਂ ਜਿਹੜਾ ਵਾ ਨਾ ਲੇਕਿਨ ਇੱਕ ਚੀਜ਼ ਆ ਮੈਨੂੰ ਵੈਸੇ ਜਿਹੜੇ ਹੁਣ ਅੱਜ ਕੱਲ੍ਹ ਦੇ ਨਿਆਣੇ ਆ ਨਾ ਇਹਨਾਂ 'ਤੇ ਤਰਸ ਆਉਂਦਾ ਵਾ ਕਿ ਸੁਬਾਹ ਉੱਠਦੇ ਆ ਚਲੇ ਜਾਂਦੇ ਆ ਸਕੂਲਾਂ 'ਚ ਬਹੁਤ ਸਾਰੇ ਦੂਸਰੇ ਸ਼ਹਿਰਾਂ 'ਚ ਜਾਂਦੇ ਆ ਫਿਰ ਆਉਂਦੇ ਆ ਤੇ ਘੰਟਾ ਨਹੀਂ ਹੁੰਦਾ ਹੈ ਆਇਆਂ ਨੂੰ ਫਿਰ ਦੁਬਾਰਾ ਯਾਨੀ ਕਿ ਟਿਊਸ਼ਨ 'ਤੇ ਚਲੇ ਜਾਂਦੇ ਆ ਉਹ ਆਉਂਦੇ ਔਰ ਉਹੀ ਇਹਦੇ 'ਤੇ ਬਲਕਿ ਕਿਸੇ ਦਿਨ ਅਲੱਗ ਬੜੀ ਤਫਸੀਲ ਨਾਲ ਗੱਲ ਕਰਾਂਗੇ ਕਿ ਨਿਆਣੇ ਨਾ ਜਦੋਂ ਤੁਸੀਂ ਇੱਕ ਬੰਦੇ ਨੂੰ ਹਰ ਟਾਈਮ ਕੰਮ 'ਚ ਲਾਈ ਰੱਖਦੇ ਆ ਨਾ ਤੇ ਉਹ ਚਿੜਚਿੜਾ ਹੋ ਜਾਂਦਾ ਹੁਣ ਦੇਖੋ ਨਿਆਣਾ ਜਦੋਂ 7 ਵਜੇ ਸਕੂਲ ਲੱਗਦਾ ਸੁਬਾਹ 6 ਵਜੇ ਤੋਂ ਚੱਲਦਾ ਤੇ ਸ਼ਾਮ ਨੂੰ ਨਾ 6-7 ਵਜੇ ਤੱਕ 12 ਘੰਟੇ ਨਾ ਉਸਦਾ ਜਿਹੜਾ ਵਾ ਨਾ ਇਹੀ ਰਹਿੰਦਾ ਸੀਗਾ ਤੇ ਉਸ ਨੂੰ ਵਿੱਚ ਨਾ ਵਕਫਾ ਹੀ ਨਹੀਂ ਆਉਂਦਾ ਹੈ ਤੇ ਉਹ ਨਹੀਂ ਮੇਰੇ ਖਿਆਲ 'ਚ ਨਾ ਸਕੂਲ ਦੀ ਟਾਈਮਿੰਗ ਜਿਹੜੀ ਹੈ ਨਾ ਇਹ ਥੋੜ੍ਹੀ ਹੋਣੀ ਚਾਹੀਦੀ ਆ ਜਿਹੜਾ ਹੁਣ 4 ਘੰਟੇ ਬਹੁਤ ਹੈ ਜਿੱਥੇ ਕਿ
ਬ੍ਰੇਕ ਹੁੰਦੀ ਹੈ ਨਾ, ਹੂੰ। ਉੱਥੇ ਕਿ ਛੁੱਟੀ ਹੋ ਜਾਣੀ ਚਾਹੀਦੀ ਹੈ। ਹੂੰ। ਇੰਨੇ 'ਚ ਬਥੇਰਾ ਯਾਨੀ ਕਿ ਜਿਹੜਾ ਵਾ ਨਾ ਹੈ ਚੀਜ਼ਾਂ ਦਾ, ਕਿਉਂਕਿ ਅਸਲ ਤਾਂ ਤੁਸੀਂ ਥਿੰਕਿੰਗ ਵਾਲਾ ਜਿਹੜਾ ਨਾ, ਸੋਚ ਵਾਲਾ ਜਿਹੜਾ ਵਾ ਉਹ ਬੇਦਾਰ ਕਰਨਾ ਹੁੰਦਾ ਵਾ। ਉਹ ਨਿਆਣੇ 'ਚ ਹੋ ਜੇ ਉਹ ਫਿਰ 24 ਘੰਟੇ ਚੱਲਦਾ ਰਹਿੰਦਾ ਵਾ। ਤੇ ਵਰਨਾ ਉਹ ਅਸੀਂ ਨਾ ਜਿਸ ਤਰ੍ਹਾਂ ਉਹ ਕੋਲੂ 'ਚ ਬੈਲ ਜੁੜੇ ਹੁੰਦੇ ਆ ਜਾਂ ਟਾਂਗੇ 'ਚ ਘੋੜਾ ਜੁੜਿਆ ਹੁੰਦਾ ਵਾ, ਉਸ ਤਰ੍ਹਾਂ ਯਾਨੀ ਕਿ ਮਜਬੂਰ ਲਾਚਾਰ ਯਾਨੀ ਕਿ ਜਿਹੜਾ ਨਾ ਉਹ ਚੱਲਦੇ ਰਹਿੰਦੇ ਆ। ਹੁਣ ਤੁਸੀਂ ਕਿਸੇ ਨੂੰ ਕਹਿ ਦਿਓ ਨਾ ਕਿ ਇਹ ਮਜ਼ਮੂਨ ਲਿਖ ਦੇ ਕੋਈ 10 ਲਾਈਨਾਂ ਦਾ, ਉਹ ਹੁਣ ਤੱਕ ਕੋਈ ਨੈਟ ਨੂਟ ਕਰਕੇ ਥੋੜ੍ਹੀ ਬਹੁਤੀ ਸਰਚ ਦੀ ਹੈ, ਵਰਨਾ ਬਿਲਕੁਲ ਹੀ ਉਹ ਬਲੈਂਕ ਹੋ ਜਾਂਦੇ, ਕਿਉਂਕਿ ਖਤ ਨਹੀਂ ਜਿਹੜਾ ਨਾ। ਤੇ ਮੈਂ ਕਹਿੰਦਾ ਕਿ ਹਰ ਛੋਟੇ ਹੁੰਦੇ ਤੋਂ ਐਸੀ ਪ੍ਰੈਕਟਿਸ ਹੋਣੀ ਚਾਹੀਦੀ ਆ ਕਿ ਲਿਖਣ ਦੀ ਆਦਤ ਜਿਹੜੀ ਆ ਨਾ ਉਹ ਪਾਣੀ ਚਾਹੀਦੀ ਆ। ਇਹ ਨਹੀਂ ਹੈ ਕਿ ਦੇਖ ਕੇ ਲਿਖਣ ਦੀ ਨਹੀਂ, ਵੀ ਤੁਸੀਂ ਕਿਸੇ ਚੀਜ਼ ਤੇ ਮਜ਼ਮੂਨ ਜਿਹੜਾ ਕੁੱਤੇ ਤੇ ਬਿੱਲੀ ਤੇ ਆਪਣੇ ਦੋਸਤ ਤੇ ਹਰ ਚੀਜ਼ਾਂ ਤੇ, ਕਿਉਂਕਿ ਫਿਰ ਉਹ ਆਹਿਸਤਾ ਆਹਿਸਤਾ ਜਿਹੜੀਆਂ ਨਾ ਚੀਜ਼ਾਂ, ਔਰ ਕਿਉਂਕਿ ਮੈਂ ਥੋੜ੍ਹਾ ਜਿਹਾ ਨਾ ਇਸ ਤਰ੍ਹਾਂ ਦੀ ਚੀਜ਼ਾਂ 'ਚ ਕੁਛ ਬਾਗੀ ਜਾਂ ਹੈ ਸੀ। ਇਹ ਮੇਰਾ ਯਾਨੀ ਕਿ ਪੜ੍ਹਨ ਦਾ ਜਾਂ ਚੀਜ਼ਾਂ ਦਾ ਇਹ ਹੋਇਆ ਕਿ ਮੈਨੂੰ ਸ਼ੁਰੂ ਤੋਂ ਨਾ, ਹਾਲਾਂਕਿ ਉਸ ਤਰ੍ਹਾਂ ਦਾ ਮਾਹੌਲ ਵਾਲੀ ਤਾਂ ਗੱਲ ਕੋਈ ਨਹੀਂ ਸੀ, ਲੇਕਿਨ ਮੇਰੇ ਅੰਦਰ ਬਸ ਇੱਕ ਹੈ ਸੀ ਕਿ ਇਹ ਚੀਜ਼ਾਂ ਨਾ ਯਾਨੀ ਕਿ ਹੋਣੀਆਂ ਚਾਹੀਦੀਆਂ ਵਾ। ਪਰ ਉਹ ਫਿਰ ਇਹ ਹੁਣ ਮੈਂ ਹਾਲਾਂਕਿ ਪਿਛਲੇ 30 ਸਾਲਾਂ ਤੋਂ ਬਹੁਤ ਘੱਟ ਪੜ੍ਹਿਆ ਵਾ, ਵੀ 90 ਤੋਂ ਪਹਿਲੇ ਹੀ ਜੋ ਵੀ ਪੜ੍ਹਿਆ ਵਾ ਇਹ ਪਿਛਲੇ ਯਾਨੀ ਕਿ 33 ਨੌਕਰੀ ਹੋ ਗਈ, ਫਿਰ ਬਾਅਦ ਇਸ ਤਰ੍ਹਾਂ ਕੰਮ ਕਾਰ ਕਿਤੇ, ਵਰਨਾ ਪਹਿਲੇ ਤਾਂ। ਤੇ ਉਹ ਬੜਾ ਫਾਇਦਾ ਹੈ ਯਾਨੀ ਕਿ ਜਿਹੜਾ ਨਾ, ਹੁਣ ਕਈ ਵਾਰੀ ਕਹਿੰਦੇ ਨੇ ਵੀ ਤੁਸੀਂ ਹਰ ਗੱਲ ਕਰ ਲੈਂਦੇ ਆ, ਵੀ ਉਹ ਪੜ੍ਹਿਆ ਹੋਇਆ ਜਿਹੜਾ ਵਾ ਨਾ ਉਹ ਕੰਮ ਆਉਂਦਾ ਵਾ ਚੀਜ਼ਾਂ ਦੇ। ਫਿਰ ਇੱਕ ਬੰਦੇ ਦਾ ਨਾ ਵਿਜ਼ਨ ਹੋ ਜਾਂਦਾ ਵਾ। ਹੁਣ ਜੇ ਮੈਂ ਡੰਗਰਾਂ ਦਾ ਵੀ ਸੋਚੂਗਾ ਨਾ, ਉਹ ਮੈਂ ਹੋਰ ਹਿਸਾਬ ਸਿਰ ਜਿਹੜਾ ਵਾ ਨਾ ਸੋਚੂਗਾ। ਤੇ ਇਸ ਤਰ੍ਹਾਂ ਯਾਨੀ ਕਿ ਨਿਆਣਿਆਂ ਨੂੰ ਪ੍ਰੋਜੈਕਟ ਬੇਸ ਹੋਵੇ ਨਾ। ਹੁਣ ਅਸਲ 'ਚ ਸਾਡੇ ਨਾ ਇੱਕ ਚੀਜ਼ ਦਾ ਹੋ ਜਾਂਦਾ ਆਮ ਜ਼ਿੰਦਗੀ 'ਚ, ਤੁਸੀਂ ਦੇਖੋ ਉਹ ਅਸੀਂ ਜਦੋਂ ਕੋਈ ਮਸਲਾ ਦੇਖਦੇ ਹਾਂ ਨਾ, ਅਸੀਂ ਕੰਮ ਛੱਡ ਦਿੰਦੇ ਹਾਂ। ਅਸੀਂ ਕਹਿੰਦੇ ਕਿ ਯਾਰ ਆਹ ਰਸਤਾ ਨਹੀਂ ਠੀਕ ਹੈ, ਬਸ ਵਾਪਸ ਮੁੜ ਜਾਓ। ਇਹ ਨਹੀਂ ਵੀ ਆ ਖਾੜਾ ਯਾਰ ਇਹਨੂੰ ਕਿਸ ਤਰ੍ਹਾਂ ਭੂਰ ਕੀਤਾ ਜਾ ਸਕਦਾ ਵਾ, ਇੱਥੇ ਕੋਈ ਯਾਨੀ ਕਿ ਮਸਲੇ ਦਾ ਹੱਲ ਜਿਹੜਾ ਨਾ ਉਹ ਹੋਣਾ ਚਾਹੀਦਾ। ਫਿਰ ਉਹ ਜ਼ਿੰਦਗੀ 'ਚ ਇੱਕ ਬਣ ਜਾਂਦਾ ਤੁਹਾਡਾ ਕਿ ਕੋਈ ਵੀ ਪ੍ਰੋਬਲਮ ਤੁਸੀਂ ਉਹਨੂੰ ਹੱਲ ਕਰਨਾ ਵਾ, ਫਿਰ ਅੱਗੇ ਵਧਣਾ ਵਾ। ਹੁਣ ਦੇਖੋ ਜ਼ਿਮੀਂਦਾਰੇ ਦੀ ਦੇਖ ਲਓ ਕਿ ਪਾਣੀ ਨਹੀਂ ਜੀ ਹੈ, ਇਹ ਮਸਲਾ ਵਾ, ਇਹਦੇ ਕਰਕੇ ਨਹੀਂ ਯਾਰ ਜ਼ਿਮੀਂਦਾਰੇ ਨਹੀਂ ਇਸ ਜਗ੍ਹਾ 'ਤੇ ਹੋਣਾ, ਉਹਦਾ ਹੱਲ ਯਾਨੀ ਕਿ ਜਿਹੜਾ ਹੈ ਉਹ ਹੋਣਾ ਚਾਹੀਦਾ ਕੋਈ ਨਾ ਕੋਈ ਤਰੀਕੇ ਨਾਲ। ਉਹ ਵੀ ਇਸ ਤਰ੍ਹਾਂ ਵਾ ਕਿ ਜਿਸ ਤਰ੍ਹਾਂ ਅਸੀਂ ਪਟੜਿਆਂ ਵਾਲੀ 18-20 ਫੁੱਟ ਦੇ ਪਟੜਿਆਂ ਵਾਲੀ ਫਸਲ ਆ, ਉਹਦੇ 'ਚ ਘੱਟ ਪਾਣੀ ਆ। ਫਿਰ ਬਲਕਿ ਜਿਸ ਤਰ੍ਹਾਂ ਵੀ ਅਗਰ ਤੁਸੀਂ ਕੋਈ ਪੌਦੇ ਵੱਡੇ ਲਾਉਂਦੇ ਆ, ਉਹਨਾਂ ਦੇ ਨਾਲ ਘੜੇ ਦਬਾ ਦਿੰਦੇ ਆ, ਜਾਂ ਛੋਟੀ ਬੇਲਾਂ ਦੇ ਨਾਲ ਤੁਸੀਂ 2-2 2.5 ਲੀਟਰ ਦੀਆਂ ਬੋਤਲਾਂ ਫਸਲਾਂ ਦੀ ਸਿਲੈਕਸ਼ਨ ਵੀ ਆ, ਥੋੜੇ ਪਾਣੀ ਵਾਲੀਆਂ, ਉਹ ਯਾਨੀ ਕਿ ਮਸਲੇ ਹੱਲ ਕਰਨੇ। ਉਹ ਕਿਉਂਕਿ ਉਹ ਚੀਜ਼ਾਂ ਦਾ ਨਾ ਅਸਲ 'ਚ ਅਸੀਂ ਸ਼ੁਰੂ ਤੋਂ ਜਿਹੜਾ ਚੀਜ਼ਾਂ ਦੇ ਉਹ ਰੱਟੇ ਜਿਹੇ ਤੇ ਆਦੀ ਹੁੰਦੇ ਆ ਨਾ, ਉਹ ਅਸੀਂ ਸੋਚਦੇ ਨਹੀਂ ਹੈ ਕਿ ਜਿਹੜਾ ਨਾ ਸਾਡੇ ਇਹ ਹੈ ਪ੍ਰੋਬਲਮ ਇਸ ਚੀਜ਼ ਦਾ ਰਿਹਾ ਕਿ ਸ਼ਿਕਵਾ ਵੀ। ਇਹ ਰਾਣਾ ਸਾਹਿਬ ਦਿਲ ਤਾਂ ਬੜੀ ਆ ਵੀ ਰੱਬ ਕੋਈ ਇਹੋ ਜਿਹਾ ਨਿਜ਼ਾਮ ਬਣਾਵੇ ਵੀ ਮੈਂ ਤਾਂ ਇਹ ਦਿਲ ਦੇ ਵਿੱਚ ਇੱਕ ਖੁਆਇਸ਼ ਹੈਗੀ ਆ ਜ਼ਿੰਦਗੀ ਦੀ ਵੀ ਇਹੋ ਜਿਹਾ ਇੱਕ ਸਕੂਲ ਬਣੇ ਵੀ ਨਿਆਣੇ ਬਸਤਿਆਂ ਤੋਂ ਬਗੈਰ ਸਕੂਲੇ ਆਉਣ। ਬਲਕਿ ਹੁਣ ਮੇਰੇ ਭਾਈ ਛੋਟਾ ਆਇਆ ਸੀ ਤੇ ਮੇਰੀ ਭਤੀਜੀ ਉਹ ਇਸਲਾਮਾਬਾਦ ਪੜ੍ਹਦੀ ਚੌਥੀ, ਉਹ ਕਹਿ ਰਹੇ ਸੀ ਕਹਿੰਦੇ ਵੀ ਉੱਥੇ ਸਕੂਲ 'ਚ ਹੋਮਵਰਕ ਨਹੀਂ ਹੁੰਦਾ। ਮੈਂ ਕਿਹਾ ਚਲੋ ਬਹੁਤੀ ਡਿਟੇਲ ਤਾਂ ਨਹੀਂ ਮੈਂ ਉਹਨਾਂ ਕੋਲ, ਯਾਨੀ ਕਿ ਮੈਂ ਕਿਹਾ ਚਲੋ ਕਮ ਸੇ ਕਮ ਇੱਕ ਗੱਲ ਤਾਂ ਚੰਗੀ ਹੈ ਨਾ ਵੀ ਨਿਆਣਾ ਜੋ ਕੁਛ ਹੈ ਸਕੂਲ 'ਚ ਹੀ ਪੜ੍ਹ ਕੇ ਆਉਂਦਾ ਆਪਣਾ ਘਰ। ਉਹੀ ਤਾਂ ਗੱਲ ਆ, ਬਸ ਤਾਂ ਸਕੂਲੇ ਹੋਣਾ ਚਾਹੀਦਾ। ਬਸ ਉੱਥੇ ਉਹਨਾਂ ਦਾ ਇੱਕ ਲਹਿਦਾ ਤੋਂ ਬਣਿਆ ਹੋਵੇ, ਨਿਆਣਾ ਖੇਡਦਾ ਜਾਵੇ, ਖੇਡਦਾ ਆਵੇ ਤੇ ਖੇਡਦਾ। ਇਹ ਨਹੀਂ ਨਾ ਹੈ ਇਹ ਦੇਖੋ 20 ਕਿਲੋ ਨਿਆਣੇ ਦਾ ਵਜ਼ਨ ਆ, 25 ਕਿਲੋ ਬਸਤੇ ਦਾ ਵਜ਼ਨ ਆ। ਔਰ ਕਈ ਵਾਰੀ ਗਰਮੀਆਂ 'ਚ ਦੇਖੋ ਨਾ ਬੱਚਿਆਂ ਨੂੰ ਜਦੋਂ ਵਾਪਸ ਆਉਂਦੇ ਆ, ਉਹ ਇਹ ਹੁੰਦਾ ਜਿਸ ਤਰ੍ਹਾਂ ਡਬਲ ਟਾਈਮ ਨਹੀਂ ਕੋਈ ਮਜ਼ਦੂਰ ਲਾ ਕੇ ਆਇਆ ਹੁੰਦਾ, ਔਰ ਉਹਨੇ ਰੋਟੀ ਕੋਈ ਨਹੀਂ ਖਾਧੀ ਹੁੰਦੀ, ਪਸੀਨੋ ਪਸੀਨੀ ਤੇ ਇੰਨਾ ਭਾਰੀ ਬੈਗ ਤੇ ਉੱਤੇ ਇੰਜ ਨਾ। ਇਹ ਬਹੁਤ ਸਾਹਿਬ ਐਡਾ ਕੰਮ ਹੈ ਨਹੀਂ, ਕਰ ਸਕਦੇ ਹਾਂ ਅਸੀਂ ਇਹਨਾਂ 'ਚ ਨਾ ਸਾਡੇ ਕੁਛ ਜਿਹੜੇ ਪੈਸੇ ਕਮਾਣੇ ਵਾਲੇ ਤਬਕੇ ਆ ਨਾ, ਉਹਨਾਂ ਨੇ 2 ਮੈਦਾਨਾਂ 'ਚ ਖਾਸ ਤੌਰ 'ਤੇ ਨਾ ਬੜੀ ਫਾਈ ਲਾਈ ਹੈ ਸਹੂਲਤਾਂ ਦੇਣੇ ਦੇ ਨਾਮ 'ਤੇ। ਇੱਕ ਹੈਲਥ ਤੇ ਇੱਕ ਤਾਲੀਮ। ਇਹ ਹਾਲਾਂਕਿ ਰਿਆਸਤ ਦੀ ਜ਼ਿੰਮੇਵਾਰੀ ਆ ਸਿਹਤ ਤੇ ਤਾਲੀਮ ਦੀ, ਇਹ ਸਾਡੇ ਯਾਨੀ ਕਿ ਜਿਹੜਾ ਉਹਨਾਂ ਰਿਆਸਤ ਨੇ ਠੀਕ ਤਰੀਕੇ ਨਾਲ ਕੋਈ ਨਹੀਂ ਕੀਤਾ, ਤੇ ਫਿਰ ਪ੍ਰਾਈਵੇਟ ਸੈਕਟਰ ਨੇ ਨਾ ਜਿਹੜੀ ਛਿੱਲ ਪੱਟੀ ਆ ਨਾ
ਉਹ ਭਾਵੇਂ ਉਹ ਤਲੀਮਤ ਭਾਵੇਂ ਸਿਹਤ ਆ ਉਹ ਹਾਸਲ ਵੀ ਕੁਛ ਨਹੀਂ ਹੈ ਤੇ ਯਾਨੀ ਕਿ ਖਰਚਾ ਪੂਰਾ ਵਾ। ਨਾਲ ਜੀ ਤੁਸੀਂ ਵੀ ਦੁਆ ਕਰਿਓ ਵੀ ਇਰਾਦਾ ਹੈਗਾ ਆ ਵੀ ਇੱਥੇ ਆਪਣੇ ਪਿੰਡ ਲੈਵਲ ਦੇ ਉੱਤੇ ਨਾ ਕੋਈ ਇਦਾਂ ਦਾ ਇੱਕ ਸਕੂਲ ਬਣਾਈਏ ਵੀ ਉੱਥੇ ਨਿਆਣੇ ਜਿਹੜੀਆਂ ਬਗੈਰ ਬਸਤੇ ਤੋਂ ਆਉਣ, ਉਹਨਾਂ ਦਾ ਜਿਹੜਾ ਬਸਤੇ ਦਾ ਉਹਨਾਂ ਦੀ ਕਿਤਾਬਾਂ ਦਾ ਇੰਤਜ਼ਾਮ ਉੱਥੇ ਬਕਾਇਦਾ ਤੌਰ ਤੇ ਉਹਨਾਂ ਦਾ ਇੱਕ ਬਕਟ ਜਿਹੜਾ ਉਹ ਬਣਿਆ ਹੋਵੇ। ਪਰ ਫਿਰ ਇੱਕ ਹੋਰ ਆ ਕਿ ਇੱਕ ਗਰਾਊਂਡ ਜਿਹੜਾ ਸਕੂਲ ਲਈ ਬਹੁਤ ਜ਼ਰੂਰੀ ਆ। ਕੋਠੀਆਂ ਵਾਲੇ ਤੇ ਘਰਾਂ ਵਾਲੇ ਸਕੂਲ ਜਿਹੜੇ ਆ ਨਾ, ਹਾਂਜੀ ਇੱਥੇ ਬੱਚਿਆਂ ਦਾ ਉਹ ਨਹੀਂ। ਲੋ ਜੀ ਅੱਜ ਗੱਲ ਟੁਰਦੀ ਐਵੇਂ ਕੈਮਰਾ ਲਾਇਆ ਸੀ, ਗੱਲ ਤਾਂ ਸ਼ੁਰੂ ਕੀਤੀ ਸੀਗੀ ਬੱਚੀ ਤੋਂ ਲਾਡੋ ਤੋਂ। ਰਾਣਾ ਸਾਹਿਬ ਲੈ ਗਏ ਜੀ ਅੱਜ ਮੈਨੂੰ ਤਾਂ ਲੈ ਗਏ ਪਿੱਛੇ। ਮੈਨੂੰ ਤਾਂ ਇੱਕ ਵਾਰੀ ਇਹ ਚੱਕਰ ਕਢਾ ਲਿਆ ਆਪਣੇ ਸਕੂਲ ਦਾ ਵੀ ਜਿੱਦਾਂ ਮੈਨੂੰ ਤਾਂ ਕੱਲੀ ਟਾਲੀ ਵੀ ਯਾਦ ਆ ਗਈ ਜਿੱਥੇ ਅਸੀਂ ਬਹਿੰਦੇ ਹੁੰਦੇ ਸੀਗੇ, ਉਹ ਗਰਾਊਂਡ ਯਾਦ ਆ ਗਏ ਜਿੱਥੇ ਅਸੀਂ ਖੇਡਦੇ ਹੁੰਦੇ ਸੀ। ਉਹ ਉਸਤਾਦ ਸਾਰੇ ਚੇਤੇ ਕਰਾਤੇ ਜਿਹੜੇ ਬੜੇ ਸ਼ਫੀਕ ਜਿਨ੍ਹਾਂ ਨੇ ਇੰਨੀਆਂ ਮੁਹੱਬਤਾਂ ਕੀਤੀਆਂ ਵੀ ਮੈਂ ਹਾਕੀ ਖੇਡਦਾ ਰਿਹਾ। ਰਾਣਾ ਸਾਹਿਬ ਉਹਨਾਂ ਦੇ ਪੀਰੀਅਡਾਂ ਦੇ ਵਿੱਚ ਵੀ ਹਾਕੀ ਖੇਡੀ ਤੇ ਫਿਰ ਵੀ ਉਹਨਾਂ ਨੇ ਸਾਨੂੰ ਕਬੂਲਿਆ ਵੀ ਤੇ ਸਾਡੇ ਨਾਲ ਪਿਆਰ ਕੀਤਾ। ਕਿਉਂਕਿ ਇੱਕ ਚੀਜ਼ ਦਾ ਨਾ ਤੇਰਾ ਤਜਰਬਾ ਨਹੀਂ ਹੈ। ਹਾਂ ਤੁਸੀਂ 10ਵੀਂ ਤੱਕ ਦੇ ਸਕੂਲ 'ਚ ਨਾ ਪਿੰਡ 'ਚ ਹੀ ਪੜ੍ਹੇ ਆ। ਹਾਂ ਅਸੀਂ 6ਵੀਂ ਤੋਂ 8ਵੀਂ ਤੱਕ ਨਾ ਕੋਈ 2-3 ਕਿਲੋਮੀਟਰ ਪੈਦਲ ਗਏ ਆ। ਹਾਂ ਅਸੀਂ 9ਵੀਂ 10ਵੀਂ 'ਚ ਜਿਹੜਾ ਵਾ ਨਾ ਕੋਈ 4-5 ਕਿਲੋਮੀਟਰ ਯਾਨੀ ਕਿ ਪੈਦਲ ਜਿਹੜਾ ਨਾ ਟੁਰ ਕੇ ਗਏ ਆ, ਪੈਦਲ ਟੁਰ ਕੇ ਆਏ ਆ। ਫਿਰ ਉਹ ਸਾਰੀ ਰਸਤਿਆਂ ਦਾ ਜਿਹੜੀ ਉਹ ਕਹਿੰਦੇ ਨੇ ਚੋਰੀ ਦੀ ਫੋਟਾਂ ਤੇ ਚੋਰੀ ਦੇ ਗੰਨੇ ਤੇ ਉਹ ਸਾਰੇ ਮਰਲੇ ਯਾਨੀ ਕਿ ਜਿਹੜੇ ਤੁਸੀਂ ਉਹ ਦੇਖੇ ਆ। ਅਸੀਂ ਤਾਂ ਨਹੀਂ ਸਿੱਧਾ ਜਾਣਾ, ਸੜਕ ਪਾਰ ਕਰਨੀ, ਸੜਕ ਪਾਰ ਕਰਨੀ ਤੇ ਘਰੇ ਵਾਪਸ ਆ ਜਾਣਾ। ਮੈਂ ਕਹਿੰਦਾ ਰਾਣਾ ਸਾਹਿਬ ਇੱਕ ਇਹੋ ਜਿਹੀ ਡਾਕੂਮੈਂਟਰੀ ਜਿਹੜੀ ਹੈ ਨਾ, ਇੱਕ ਫਿਲਮ ਬਣਾਈਏ ਛੋਟੀ ਜੀ ਵੀ ਨਿਆਣਿਆਂ ਨੂੰ ਉਹੀ ਤਣੀਆਂ ਵਾਲੇ ਲੰਬੇ ਬਸਤੇ ਵੀ ਜਿਹੜੇ ਗੋਡਿਆਂ ਤੇ ਵੱਜਦੇ ਜਾਂਦੇ ਹੁੰਦੇ ਸੀਗੇ, ਉਹੀ ਕਲਮ ਦੁਹਾਤ ਹੋਵੇ ਤੇ ਥੈਲਾ ਹੋਵੇ ਜਨਾਬ ਜੀ ਵਿੱਚ ਪਾਇਆ ਹੋਇਆ ਜਾਂ ਕੱਛੇ ਮਾਰਿਆ ਹੋਇਆ ਹੋਵੇ ਤੇ ਜਾ ਕੇ ਲੱਤਾਂ ਖਿਲਾਰ ਕੇ ਜਨਾਬ ਜੀ ਉੱਥੇ ਆਪਣੀ ਜਗ੍ਹਾ ਮੱਲੀਏ। ਫਿਰ ਉੱਤੇ ਬੈਠੀਏ ਤੇ ਇੱਕ ਦੂਜੇ ਕੋਲੋਂ ਲੋਭੇ ਮੰਗੀਏ ਵੀ ਆ ਇੱਕ ਲੋਭਾ ਦੇ ਦੇ ਸਿਆਹੀ ਦਾ ਹੈ। ਕਿਸੇ ਨੇ ਕਹਿਣਾ ਉਹਦੀ ਸਿਆਹੀ ਬੜੀ ਚੰਗੀ ਆ, ਉਹਦੀ ਬੜੀ ਗਾੜੀ ਆ, ਤੂੰ ਕਿੱਥੋਂ ਲਿਆਂਦੀ ਆ। ਅਕਸਰ ਸ਼ਿਕਾਇਤਾਂ ਇਹੀ ਲੱਗਦੀਆਂ ਸੀ ਹਾਂਜੀ ਕਿ ਜੀ ਇਹ ਮੇਰੀ ਦੁਆਤ ਚ ਇਹਨੇ ਟੋਬਾ ਲਾ ਲਿਆ ਵੀ ਉਹ ਮੈਂ ਕਹਿੰਦਾ ਕਿ ਉਹ ਪੂਰਾ ਇੱਕ ਡਾਕੂਮੈਂਟਰੀ ਜੀ ਬਣਨੀ ਚਾਹੀਦੀ ਹੈ ਜੀ, ਜਿਹੜੀ ਕਿ ਅੰਜਮ ਸਰੋਇਆ ਸਾਹਿਬ ਨਾਲ ਵੀ ਕਰਦੇ ਆ ਜੀ, ਮਸ਼ਵਰਾ ਇੱਕ ਬਣਾਉਂਦੇ ਆ ਹੈ ਜੀ ਵੀ ਚਲੋ ਉਹ YouTube ਦੇ ਉੱਤੇ ਰਾਣਾ ਸਾਹਿਬ ਪਈ ਰਹੂਗੀ ਹੈ, ਕਦੇ ਨਾ ਕਦੇ ਵੇਲਾ ਚੇਤੇ ਕਰਾਊਗੀ ਜਿਵੇਂ ਸਾਨੂੰ ਅੱਜ ਤੁਸੀਂ ਕਰਾਇਆ ਜੀ। ਮੈਂ ਤੁਹਾਡਾ ਬੜਾ ਰਾਣਾ ਸਾਹਿਬ ਸ਼ੁਕਰਗੁਜ਼ਾਰ ਹਾਂ। ਤੇ ਦੂਜਾ ਠੀਕ ਹੈ ਜੀ, ਅੱਜ ਇਹੀ ਸੀਗੇ ਇੰਨੀ ਕੀ ਵੀ ਚਲੋ ਬਹਿ ਕੇ ਰਾਣਾ ਸਾਹਿਬ ਨਾਲ ਗੱਲਬਾਤ ਹੋ ਗਈ। ਬਾਕੀ ਹਵਾ ਬੜੀ ਠੰਡੀ ਚੱਲਦੀ ਪਈ ਆ, ਜਲ ਤਰੰਗ ਕਹਿੰਦੇ ਵੱਜਣ ਵਾਲਾ ਮੈਂ ਕਹਿੰਦਾ ਕਾਗੇ ਬੋਲ ਰਹੇ ਆ ਜੀ। ਤੇ ਥੋੜੇ ਜਿਹੇ ਦਿਨਾਂ ਬਾਅਦ ਇਹਦੇ ਉੱਤੇ ਰਾਣਾ ਸਾਹਿਬ ਇੱਕ ਉਹ ਹੁੰਦਾ ਹਰੀਅਲ, ਉਹ ਵੀ ਆਣਗੇ ਤੇ ਇਹਦੇ ਉੱਤੇ ਬੜੇ ਹਰੀਅਲ ਆਉਂਦੇ ਆ ਇੱਥੇ 100 150 ਦੀ ਤਾਦਾਦ ਦੇ ਵਿੱਚ। ਉਹ ਦੇਖਣ ਨੂੰ ਨਹੀਂ ਲੱਭਦਾ, ਆਪਣੇ ਪਿੱਪਲ ਤੇ ਆਉਂਦੇ ਆ ਰਾਣਾ ਸਾਹਿਬ ਕਿਉਂਕਿ ਵੱਡੇ ਦਰਖਤਾਂ ਤੇ ਪਰਿੰਦੇ ਜ਼ਿਆਦਾ ਜਿਹੜਾ ਉਹ ਵੀ ਗੁੱਲਾਂ ਖਾਂਦੇ। ਹਾਂ ਅੱਛਾ ਉਹ ਬਾਰਿਸ਼ ਦਾ ਜੀ ਅੱਜ ਦੇ ਨੈਟ ਦੇ ਉੱਤੇ ਦੱਸਿਆ ਹੋਇਆ ਰਾਤ ਨੂੰ 92%। ਤੇ ਜੇ ਮੀਂਹ ਆਇਆ ਨਾ ਤੇ ਫਿਰ ਮੈਂ ਤੁਹਾਨੂੰ ਉਹਦੀ ਵੀਡੀਓ ਜ਼ਰੂਰ ਬਣਾ ਕੇ ਦਿਖਾਊਂਗਾ, ਭਾਵੇਂ ਰਾਤ ਨੂੰ ਬਣਾਉਣੀ ਪਈ। ਤੇ ਮੈਂ ਨਾ ਇੱਕ ਇਰਾਦਾ ਬਣਾਇਆ ਰਾਣਾ ਸਾਹਿਬ ਛਤਰੀ ਲੈਣੀ ਆ ਮੈਂ, ਵੀ ਜੇ ਮੀਂਹ ਆਇਆ ਨਾ ਮੈਂ ਬਗੈਰ ਬੋਲਿਆਂ ਤੋਂ ਪੂਰੀ ਉਹ ਇੱਕ ਵੀਡੀਓ ਬਣਾਣੀ ਵੀ ਮੈਂ ਖਲਲ ਨਾ ਵਿੱਚ ਪਾਵਾਂ ਵੀਡੀਓ ਦੇ। ਬਾਰਿਸ਼ ਦੀ, ਨਿਆਣਿਆਂ ਦੇ ਨਹਾਉਂਦੇ ਦੀ, ਲੋਕਾਂ ਦੇ ਜਾਣੇ ਦੀ, ਕੋਈ ਲਿਆ ਰਿਹਾ ਕੋਈ ਜਾ ਰਿਹਾ, ਬੜੀ ਸਰਗਰਮੀ ਹੁੰਦੀ ਹੈ। ਉਹਦੇ ਚ ਬੋਲਣਾ ਤਾਂ ਇੰਝ ਆ ਨਾ ਵੀ ਅਗਲੇ ਬੰਦੇ ਨੂੰ ਨਾ ਜੀ ਹੈ ਸਿਰਫ ਦੇਖਣ ਵਾਲੀ ਉਹ ਵੀਡੀਓ ਬਣਾ ਕੇ ਨਾ ਜੀ ਮੈਂ ਆਪਣੇ ਵੀਰਾਂ ਨਾਲ ਉਹ ਸਾਂਝੀ ਕਰੂੰਗਾ। ਤੇ ਠੀਕ ਹੈ ਜੀ, ਮੈਨੂੰ ਰਾਣਾ ਖਾਲਿਦ ਮਕਬੂਲ ਨੂੰ ਤੇ ਰਾਣਾ ਅਸਲਮ ਖਾਨ ਵਕਾਰ ਨੂੰ ਜੀ ਇਸ ਦੇ ਨਾਲ ਹੀ ਇਜਾਜ਼ਤ ਦੇ ਦਿਓ ਜੀ। ਪੰਜਾਬੀ ਜਿੱਥੇ ਕਿੱਥੇ ਵੀ ਵਸਦਾ, ਪੰਜਾਬੀ ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ ਜੀ। ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।